ਸਭ ਨੂੰ ਜੈਨ ਵਾਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 31 ਦਸੰਬਰ ਦਿਨ ਵੀਰਵਾਰ ਆਪਣੇ ਨਾਲ ਜੁੜ ਚੁੱਕੇ ਹਾਂ ਰੋਡ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨ ਦਾ ਰੀਨਿਊਅਲਸ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੀਐਨ ਟਾਇਲਰ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ। ਨੰਬਰ 209 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਹਿੰਦੇ ਕੇਰਲ ਨੇ ਸਰਬਸੰਮਤੀ ਦੇ ਨਾਲ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਮਤੇ ਪਾਸ ਕੀਤੇ ਆਪਣੇ ਉੱਥੇ। ਮਿੰਟੂ ਜੀ, ਹੈਲੋ, ਹਾਂਜੀ, ਮੇਰੀ ਆਵਾਜ਼ ਆ ਗਈ? ਹਾਂਜੀ, ਹੁਣ ਆ ਰਹੀ ਆ ਜੀ। ਹਾਂਜੀ ਹਾਂਜੀ, ਦੇਖੋ ਇਹਨਾਂ ਨੇ ਨਾ ਪਹਿਲਾਂ ਵੀ ਇਜਲਾਸ ਸੱਦਣ ਦਾ ਭੇਜਿਆ ਸੀਗਾ ਪ੍ਰਪੋਜ਼ਲ ਰਾਜਪਾਲ ਕੋਲ। ਤਾਂ ਰਾਜਪਾਲ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਕਾਜਪਾਲ ਕਿਸ ਤਰ੍ਹਾਂ ਦਾ ਦਿੰਦੇ ਆ, ਉਹ ਉਹਨਾਂ ਦੇ ਹੀ ਜ਼ਿਆਦਾਤਰ ਫੈਸਲੇ ਸੁਣਦੇ ਕਰਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਲਾਇਆ ਹੁੰਦਾ। ਇਸ ਕਰਕੇ ਉੱਥੇ ਦਿੱਕਤ ਇਹ ਆ ਗਈ ਕਿ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਪ੍ਰਸਤਾਵ ਸੀਗਾ ਇਜਲਾਸ ਬੁਲਾਉਣ ਦਾ, ਤਾਂ ਉਹ ਨਹੀਂ ਮੰਨਿਆ। ਪਰ ਉਸ ਤੋਂ ਬਾਅਦ ਚਲੋ ਇੱਦਾਂ ਦਾ ਇਜਲਾਸ ਜਿਹੜਾ ਕਿ ਆਪਾਂ ਕਹਿ ਲਈਏ ਸਪੈਸ਼ਲ ਇਜਲਾਸ ਸੀਗਾ, ਉਹ ਵੇਖਣ ਦੇ ਵਿੱਚ ਆਇਆ। ਤਾਂ ਇਹਨਾਂ ਨੇ ਹੁਣ ਸਰਬਸੰਮਤੀ ਦੇ ਨਾਲ ਮਤਾ ਪਾ ਦਿੱਤਾ ਔਰ ਇਹਦੇ ਵਿੱਚ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਇਹ ਕਾਨੂੰਨ ਜਿਹੜੇ ਆ ਉਹ ਰੱਦ ਕਰਨੇ ਚਾਹੀਦੇ। ਕਈ ਸੂਬੇ ਵੈਸੇ ਤੁਹਾਨੂੰ ਪਹਿਲਾਂ ਹੀ ਪਤਾ ਹੀ ਹੈ ਕਿ ਉਹ ਪਾ ਚੁੱਕੇ ਇਸ ਤਰ੍ਹਾਂ ਦੇ ਮਤੇ। ਪੰਜਾਬ ਉਹਨਾਂ ਦੇ ਵਿੱਚ ਕਿਆ ਰਾਜਸਥਾਨ ਆ, ਦਿੱਲੀ ਵੀ ਹੈ, ਮੇਰੇ ਖਿਆਲ ਦੇ ਨਾਲ ਛੱਤੀਸਗੜ੍ਹ ਵੀ ਆ, ਇਸ ਤਰ੍ਹਾਂ ਕਾਫੀ ਸੂਬੇ ਹੈਗੇ ਆ। ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਅਸਲ ਫਿਕਰ ਨੂੰ ਦੂਰ ਕਰਨਾ ਚਾਹੀਦਾ ਅਤੇ ਕੇਂਦਰ ਨੂੰ ਇਹ ਤਿੰਨੇ ਹੀ ਖੇਤੀ ਕਾਨੂੰਨ ਜਿਹੜੇ ਆ ਵਾਪਸ ਲੈ ਲੈਣੇ ਚਾਹੀਦੇ ਆ। ਤਾਂ ਇਹ LDF ਅਤੇ UDF ਦੋਵਾਂ ਪਾਰਟੀਆਂ ਦੇ ਵਿਧਾਇਕਾਂ ਦੇ ਸਮਰਥਨ ਨਾਲ ਇਹਨਾਂ ਕਾਨੂੰਨਾਂ ਖਿਲਾਫ ਇਹ ਮਤਾ ਜਿਹੜਾ ਪਾਇਆ ਗਿਆ। ਅਤੇ ਜਿਹੜੇ ਹੈਗੇ ਆ ਪਿਨਾਰਾਈ ਵਿਜੈਨ, ਉੱਥੋਂ ਦੇ ਚੀਫ ਮਿਨਿਸਟਰ, ਉਹਨਾਂ ਨੇ ਇਹਨਾਂ ਕਾਨੂੰਨਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਬੇਸ਼ੁਮਾਰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਗਵਾਹ ਹੈ। ਤਾਂ ਇਹ ਸਾਰੀ ਜਾਣਕਾਰੀ ਸੀ। ਪਰ ਇੱਕ ਨਾ ਹੈਰਾਨਗੀ ਵਾਲੀ ਗੱਲ ਇਹ ਹੋਈ ਕਿ ਇਹਨਾਂ ਦਾ ਜਿਹੜਾ 1.25 ਲੱਖ ਵਿਧਾਇਕ ਆ, 1.25 ਲੱਖ ਤਾਂ ਸਮਝ ਹੀ ਗਏ ਤੁਸੀਂ ਭਾਜਪਾ ਵਾਲਿਆਂ ਦਾ, ਰਾਜਗੋਪਾਲਨ, ਉਹ ਤਾਂ ਇਕੱਲਾ ਹੀ ਇਹਨਾਂ ਦਾ ਰਾਜਗੋਪਾਲਨ ਵੀ ਇਹਨਾਂ ਦੇ ਹੱਕ 'ਚ ਭੁਗਤ ਗਿਆ। ਮਤਲਬ ਕਿ ਜਿਹੜੇ ਕਿ ਇਹਨਾਂ ਦੇ ਦੂਜੇ ਵਿਧਾਇਕ ਸੀ ਤੇ ਭਾਜਪਾ ਵਾਲੇ ਸੁੰਨ ਮਸੁੰਨ ਹੋਏ ਪਏ ਆ, ਕਹਿੰਦੇ ਬਣ ਕੀ ਗਿਆ, ਹੁਣ ਉਹਨੂੰ ਕੀ ਕਰਨਗੇ ਪਤਾ ਨਹੀਂ ਹੈ। ਪਰ ਹੈਰਾਨ ਆਏ ਕਹਿੰਦੇ ਕਿ ਪਾਰਟੀ ਦੀ ਭਾਵਨਾ ਤੋਂ ਉਲਟ ਭੁਗਤ ਗਿਆ ਸਾਡਾ ਵਿਧਾਇਕ। ਪਰ ਏਦਾਂ ਹੋ ਜਾਂਦਾ ਕਈ ਵਾਰ, ਇਹ ਤਾਂ ਬੱਜੇ ਰੁੱਝੇ ਲੈ ਆਉਂਦੇ ਹੁੰਦੇ ਕਈ ਵਾਰ 6-6 7-7 ਹੀ ਆਪਣੇ ਦਲ ਦੇ ਵਿੱਚ, ਤਾਂ ਉਹਨੇ ਸਿਰਫ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਆ। ਹੁਣ ਉਹਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਮੈਨੂੰ ਨਹੀਂ ਪਤਾ। ਪਰ ਇਹ ਬਹੁਤ ਵੱਡਾ ਜਿੱਦਾਂ ਚੱਲੀਏ ਸਕਦਾ ਕਿ ਇਹਨਾਂ ਵਾਸਤੇ, ਕਿਉਂਕਿ ਇਹਨਾਂ ਦਾ ਕੋਈ ਅਧਿਕਾਰ ਜਿਹੜਾ ਸ਼ਰੇਆਮ ਉਹੀ ਉੱਤੇ ਖੜ ਕੇ ਕਾਨੂੰਨ ਦੀ ਮੁਖਾਲਫਤ ਕਰਦੇ ਵੀ ਜਿਹੜੇ ਕਾਨੂੰਨ ਦੀ ਅਗਵਾਈ ਦਿੰਦੇ ਆ, ਤੇ ਪੱਲੇ ਕੱਖ ਨਹੀਂ ਰਹਿੰਦਾ, ਤੁਹਾਨੂੰ ਪਤਾ ਹੀ ਆ। ਇਹ ਸਾਰਾ ਕੁਛ ਹੈ। ਹੁਣ ਇਹ ਤਾਂ ਕਹਿੰਦੇ ਆ ਕਿ ਦੇਖੋ ਜੀ ਸਾਰਾ ਦੇਸ਼ ਸਾਡੇ ਨਾਲ ਆ, ਕਿਸਾਨ ਜਥੇਬੰਦੀਆਂ ਸਭ ਕੁਛ ਕਹਿ ਰਹੀਆਂ। ਤਾਂ ਤੁਸੀਂ ਦੇਖ ਲਓ ਕਿੰਨੇ ਸੂਬੇ ਆ, ਕਿੰਨੇ ਸੂਬਿਆਂ ਦੀ ਵਸੋਂ ਆ ਜਿਨ੍ਹਾਂ ਨੂੰ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਉਹ ਰਿਪ੍ਰੈਜ਼ੈਂਟ ਕਰਦੀਆਂ ਨੇ। ਤਾਂ ਕਿੰਨੀ ਉਹ ਆਬਾਦੀ ਜਿਹੜੀ ਹੈ ਜਾਂ ਕਿੰਨੀਆਂ ਸਰਕਾਰਾਂ ਨੇ ਜਿਹੜੀਆਂ ਉਹ ਇਹਨਾਂ ਕਾਨੂੰਨਾਂ ਨੂੰ ਹੁਣ ਹੀ ਰੱਦ ਕਰ ਚੁੱਕੀਆਂ ਨੇ। ਤਾਂ ਖੈਰ ਕੁਛ ਹੋਰ ਵੀ ਅਪਡੇਟਸ ਹਨ ਇਸ ਮਾਮਲੇ ਦੇ ਵਿੱਚ ਅੱਜ ਦਿਨ ਭਰ ਦੀਆਂ। ਸਲਮਾਨ ਖੁਰਸ਼ੀਦ ਬਹੁਤ ਵੱਡੇ ਚਿਹਰੇ ਆ ਕਾਂਗਰਸ ਦੇ, ਉਹ ਪਹੁੰਚੇ ਆ ਜੰਤਰ ਮੰਤਰ ਤੇ। ਉਹਨਾਂ ਨੇ ਕਿਹਾ ਕਿ ਸਰਕਾਰ ਕੋਲ ਕਿਸਾਨਾਂ ਦੇ ਲਈ ਕੋਈ ਯੋਜਨਾ ਨਹੀਂ ਹੈ, ਮਤਲਬ ਕਿ ਇਹਨਾਂ ਦੇ ਕੋਲ ਕੋਈ ਪਲਾਨ ਨਹੀਂ ਹੈ। ਇਸ ਤੋਂ ਇਲਾਵਾ
ਖੱਟਰ ਸਾਹਿਬ ਬੋਲੇ ਅੱਜ, ਮੇਰੇ ਖਿਆਲ ਦੇ ਨਾਲ ਤੇ ਤੁਹਾਨੂੰ ਪਤਾ ਹੀ ਉਹ ਇਲੈਕਸ਼ਨ ਦੇ ਨਤੀਜਿਆਂ ਦਾ ਅਸਰ ਹੈ, ਰੋਜ਼ ਜਿਹੜੀ ਆ ਨਾ ਕਈ ਵਾਰ ਬਹੁਤ ਛੇਤੀ ਅਸਰ ਕਰ ਜਾਂਦੀ ਹੈ, ਅਸਰ ਦਿਖਾ ਦਿੰਦੀ ਹੈ। ਉਹ ਕਹਿੰਦੇ ਅਸੀਂ ਕਿਸਾਨਾਂ ਨੂੰ ਹਰਿਆਣਾ 'ਚ MSP ਦੇਣ ਨੂੰ ਤਿਆਰ ਆ, ਤੇ ਜੇ ਕਿਤੇ MSP ਮੰਨ ਲਓ ਖੁੱਸਦੀ ਆ, ਮੈਂ ਇੱਕ ਦਿਨ ਵੀ ਤੁਹਾਡੇ ਵਿੱਚ ਨਹੀਂ ਰਹੂੰਗਾ, ਮਤਲਬ ਕਿ ਅਸਤੀਫਾ ਦੇ ਦਊਂਗਾ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਖੱਟਰ ਸਾਹਿਬ ਹੁਣ ਹਰਿਆਣੇ ਤੇ ਆ ਗਏ ਆ ਕਿ ਮੈਂ MSP ਦੇਣ ਨੂੰ ਤਿਆਰ, ਮਤਲਬ ਕਿ ਗਾਰੰਟੀ ਕਰਨ ਨੂੰ ਤਿਆਰ ਆ। ਇੱਧਰ ਗੁਰਜੀਤ ਔਜਲਾ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਲਈ ਚਿੜੀ ਜਿੰਨਾ ਨਹੀਂ, ਬੜਾ ਦਿਲ ਜਿਹੜਾ ਉਹ ਦਿਖਾਉਣਾ ਚਾਹੀਦਾ। ਗਰੇਵਾਲ ਸਾਹਿਬ ਅੱਜ ਫਿਰ ਬੋਲੇ ਆ, ਉਹ ਕੀ ਕਹਿੰਦੇ ਆ, ਉਹ ਕਹਿੰਦੇ ਸ਼ਰਾਰਤੀਆਂ ਨੂੰ ਅੰਦੋਲਨ ਤੋਂ ਦੂਰ ਰੱਖਣਾ ਚਾਹੀਦਾ। ਉਹ ਬਈ ਉਹਨਾਂ ਦਾ ਆਪਣਾ ਫਰਜ਼ ਆ, ਜਿਹੜੀਆਂ ਜਥੇਬੰਦੀਆਂ ਉੱਥੇ ਬੈਠੀਆਂ ਦਿਨ ਰਾਤ, ਉਹ ਆਪੇ ਆਪੋ ਵੇਖਣਗੀਆਂ ਢੰਗ ਦੇ ਨਾਲ ਕਿ ਕੌਣ ਸ਼ਰਾਰਤ ਕਰਦਾ, ਕੌਣ ਸਾਡੀ ਵਕਾਲਤ ਕਰਦਾ। ਪਰ ਨਾਲ ਇਹਨਾਂ ਨੇ ਅੱਜ ਇੱਕ ਹੋਰ ਬਿਆਨ ਦੇ ਮਾਰਿਆ, ਕਹਿੰਦੀ ਪਿੰਡ ਵਾਲਿਆਂ ਮੇਰਾ ਬਾਈਕਾਟ ਕੀ ਕਰਨਾ, ਮੈਂ 2-3 ਮਹੀਨਿਆਂ ਬਾਅਦ ਉੱਥੇ ਰੈਲੀ ਕੱਢਣੀ। ਤੋ ਹਾਲੇ ਵੀ ਰਣਜੀਤ ਗਰੇਵਾਲ ਜਿਹੜਾ ਟਲਦਾ ਨਹੀਂ, ਪਰ ਟਲਦਾ ਕਿੱਥੇ ਸਾਨੂੰ ਪਤਾ ਹੀ, ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਫੀ ਜ਼ਿਆਦਾ ਕੁਝ ਪ੍ਰਤੀਕ ਆ। ਇਸੇ ਤਰ੍ਹਾਂ ਜੇ ਆਪਾਂ ਦੇਖੀਏ ਤਾਂ ਜਿਹੜਾ ਨੌਜਵਾਨ ਟਿਕਰੀ ਬਾਰਡਰ ਤੇ ਕੱਲ ਪੂਰਾ ਹੋ ਗਿਆ ਸੀਗਾ, ਬਲਾਡੇ ਦਾ 31 ਵਰ੍ਹਿਆਂ ਦਾ 16 ਸੁਨੱਖਾ ਨੌਜਵਾਨ ਸੀਗਾ, ਉਹਦਾ ਅੱਜ ਸੰਸਕਾਰ ਸੀਗਾ ਆਪਣੇ ਜੱਦੀ ਪਿੰਡ, ਤੇ ਦੱਸਦੇ ਆ ਕਿ ਜਿੰਨੇ ਵੀ ਉੱਥੇ ਲੋਕ ਮੌਜੂਦ ਸੀ ਬਹੁਤਾ ਹੀ ਰੋਏ ਆ। ਵੈਸੇ ਵੀ ਤੁਹਾਨੂੰ ਪਤਾ ਮਰੇ ਬੰਦੇ ਦਾ ਦੁੱਖ ਤੇ ਹੁੰਦਾ ਹੀ ਹੈ ਨੌਜਵਾਨ ਮੌਤ ਤੇ, ਪਰ ਇੱਕ ਭਾਵਨਾ ਜੁੜੀ ਹੋਈ ਹੈ ਤੇ ਜਜ਼ਬਾਤ ਜੁੜੇ ਹੋਏ ਆ। ਉੱਥੇ ਜਿਹੜਾ ਵੀ ਮਰਦਾ ਉਹ ਅੱਜ ਦੀ ਨਜ਼ਰ ਦੇ ਵਿੱਚ ਜੇ ਦੇਖੋ ਤੇ ਮੌਤ ਹੈ ਹੀ ਨਹੀਂ, ਉਹ ਸ਼ਹਾਦਤ ਗਿਣੀ ਜਾਂਦੀ ਹੈ। ਇੱਕ ਭਾਵਨਾ ਜੁੜ ਜਾਂਦੀ ਹੈ, ਜਜ਼ਬਾਤ ਜੁੜ ਜਾਂਦੇ ਆ। ਖੈਰ ਇੱਧਰ ਬੀਬੀਆਂ ਵੀ ਘੱਟ ਨਹੀਂ ਕਿਸੇ ਤੋਂ, ਤਾਂ ਕਿਸਾਨਾਂ ਦੇ ਸਾਥ ਦੇਣ ਵਾਸਤੇ ਬੀਬੀਆਂ ਨੇ ਭੁੱਖ ਹੜਤਾਲ ਕੀਤੀ ਆ। ਮਤਲਬ ਕਿ ਜੰਡਿਆਲਾ ਗੁਰੂ ਦੇ ਲਾਗੇ ਜਿਹੜੇ ਬੈਠੇ ਆ ਕਿਸਾਨ, ਬਹੁਤ ਲੰਮੇ ਸਮੇਂ ਤੋਂ ਲੰਮੇਰਾ ਉਹਨਾਂ ਦਾ ਸੰਘਰਸ਼ ਹੋ ਗਿਆ, ਤਾਂ ਉੱਥੇ ਬੀਬੀਆਂ ਵੀ ਭੁੱਖ ਹੜਤਾਲ ਤੇ ਬੈਠੀਆਂ ਜੀ। ਜੀ ਅਗਲੀ ਗੱਲ ਕਰੀਏ, ਕਹਿੰਦੇ ਰਾਜਸਥਾਨ ਹਰਿਆਣਾ ਸਰਹੱਦ ਤੇ ਕਿਸਾਨਾਂ ਦਾ ਜਿਹੜਾ ਹੰਗਾਮਾ ਆ, ਬੈਰੀਕੇਡ ਇਹਨਾਂ ਨੇ ਵੀ ਹੁਣ ਕਹਿੰਦੇ ਆ ਜੀ ਉਰੇ ਪਰੇ ਕੀਤੇ ਆ। ਹਾਂਜੀ ਹਾਂ, ਇਹਨਾਂ ਨੇ ਤੋੜ ਦਿੱਤੇ ਆ। ਵੈਸੇ ਤੇ ਦੇਖੋ ਇਹ ਤਾਂ ਕਾਫੀ ਦਿਨਾਂ ਤੋਂ ਉੱਥੇ ਬੈਠੇ ਸੀਗੇ, ਇੱਧਰੋਂ ਅਲਵਰ ਵਾਲੀ ਸਾਈਡ ਤੋਂ ਜਿਹੜੇ ਰਾਜਸਥਾਨ ਦੇ ਕਿਸਾਨ ਆਏ ਸੀ, ਅਲਵਰ ਦੇ ਵਿੱਚ ਬਹੁਤ ਤਗੜਾ ਅੰਦੋਲਨ ਹੋਇਆ ਜੀ, ਇੱਕ ਤਰ੍ਹਾਂ ਨਾਲ ਕਹਿ ਲਈਏ ਇਤਿਹਾਸਕ ਅੰਦੋਲਨ ਸੀ ਉਹ ਵੀ। ਰਾਜਸਥਾਨ ਦੇ ਵਿੱਚ ਅੰਦੋਲਨ ਹੋਏ ਨੇ, ਕਿਸਾਨ ਅੰਦੋਲਨ ਹੋਏ ਆ, ਤਾਂ ਉੱਥੋਂ ਕਿਸਾਨ ਇਕੱਠੇ ਹੋ ਕੇ ਆਏ। ਇੱਧਰੋਂ ਜਿੱਦਾਂ ਸਾਡੇ ਆ ਪਿਛਲੇ ਪਾਸੇ ਪਿੰਡਾਂ ਦੇ ਵਿੱਚ ਜਿੱਦਾਂ ਗੋਂਦਾ ਨਗਰ ਆ ਜਾਂਦਾ ਹੈ, ਹਨੂੰਮਾਨਗੜ੍ਹ ਆ ਜਾਂਦਾ ਹੈ, ਇੱਧਰ ਵੀ ਪੱਟੀ ਵੀ ਜਾ ਰਹੀ, ਤਾਂ ਇਸ ਤਰ੍ਹਾਂ ਬਹੁਤ ਵੱਡਾ ਉਹਨਾਂ ਦਾ ਵੀ ਹਜੂਮ ਸੀਗਾ। ਸ਼ਾਹਜਹਾਂਪੁਰ ਦੇ ਬਾਰਡਰ ਤੇ ਉਹ ਜਾ ਕੇ ਇੱਥੇ ਬੈਠਦੇ ਸੀ, ਜੋਗਿੰਦਰ ਯਾਦਵ ਨੇ ਅਗਵਾਈ ਵੀ ਕੀਤੀ ਹੈ, ਤੁਸੀਂ ਦੇਖਿਆ ਹੋਣਾ। ਪਰ ਉੱਥੇ ਉਹ ਕਾਫੀ ਦਿਨਾਂ ਤੋਂ ਜਦੋਂ ਬੈਠੇ ਹੋਏ ਸੀਗੇ ਤਾਂ ਉਹਨਾਂ ਦਾ ਸਬਰ ਜਵਾਬ ਦੇ ਦਿੱਤਾ। ਉਹਦੇ ਵਿੱਚ ਕੱਲ ਕੁਛ ਲੱਖਾ ਵੀ ਗਿਆ ਸੀ ਉੱਥੇ, ਸੁਧਾਣਾ ਵੀ, ਤਾਂ ਤੁਹਾਨੂੰ ਪਤਾ ਹੀ ਹੈ ਲੱਖਾ ਸੁਧਾਣਾ ਜਿੰਨੀ ਤਕਰੀਰ ਕਰਦਾ, ਇਹਨੇ ਵੀ ਥੋੜ੍ਹਾ ਜਿਹਾ ਜਿੱਦਾਂ ਕਹਿ ਲਓ ਕਿ ਜੋਸ਼ ਨੂੰ ਥੋੜ੍ਹਾ ਜਿਹਾ ਹੋਰ ਦੂਰ ਸਵਾਇਆ ਕਰ ਦਿੱਤਾ। ਅੱਜ ਫਿਰ ਤੜਕੇ ਉਹ ਰਣਨੀਤੀ ਬਣਾ ਕੇ ਪਏ ਆ ਮੁੰਡੇ, ਉਹਨਾਂ ਨੇ ਉਖਾੜ ਦਿੱਤਾ ਸਾਰਾ ਜਿਹੜਾ ਉੱਥੇ ਪਿਆ ਸੀਗਾ ਬੈਰੀਕੇਡ ਵਾਲਾ ਢਾਂਚਾ ਟੁੱਟਿਆ ਗਿਆ, ਉਹ ਤਾਂ ਫੁੱਲਾਂ ਨੂੰ ਪਾਸੇ ਕਰ ਦਿੱਤਾ। ਪਰ ਹੋਇਆ ਕਿ ਜਦੋਂ ਗਾਂ ਹਰਿਆਣੇ 'ਚ ਵੜੇ ਹੋ ਤੇ ਹਰਿਆਣਾ ਪੁਲਿਸ ਨੇ ਫਿਰ ਬਹੁਤ ਜ਼ਿਆਦਾ ਵੱਡਾ ਪ੍ਰਬੰਧ ਕੀਤਾ, ਉੱਥੇ ਕਾਫੀ ਝੜਪ ਹੋਈ ਆ, ਲਾਠੀਚਾਰਜ ਵੀ ਹੋਇਆ, ਟਰੈਕਟਰ ਵੀ ਭਜਾਇਆ ਗਿਆ, ਪੁਲਿਸ ਵਾਲਿਆਂ ਤੇ ਚੜਾਉਣ ਦਾ ਯਤਨ ਕੀਤਾ ਗਿਆ। ਉਹ ਜਿਹੜੇ ਪਿੱਛੇ ਫੱਟੀ ਤੇ ਖੜੇ ਹੁੰਦੇ ਆ 1-2 ਨੌਜਵਾਨ, ਉਹਨਾਂ ਨੇ ਡੇਗ ਲਏ। ਕੁੱਲ ਮਿਲਾ ਕੇ ਦੱਸਦੇ ਆ ਕਿ 30-35 ਜਿਹੜੇ ਕਿਸਾਨ ਆ ਉਹ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਨੇ, ਪਰਚਾ ਵੀ ਪਾ ਦਿੱਤਾ ਮੇਰੇ ਖਿਆਲ ਦੇ ਨਾਲ ਸਰਕਾਰੀ ਸੰਪત્ਤੀ ਨੂੰ ਨੁਕਸਾਨ ਪਹੁੰਚਾਉਣ ਦਾ। ਵੈਸੇ ਇਹ ਸਰਕਾਰ ਉਹ ਹੈ ਜਿਹੜੀ ਆਪਣੀ ਸੰਪत्ति ਆਪ ਵੀ ਨੁਕਸਾਨ ਦੀ ਹੈ, ਯਾਦ ਹੈ ਨਾ, ਸੜਕਾਂ ਪੱਟ ਦਿੰਦੀ ਹੈ, ਇਨਫਰਾਸਟਰਕਚਰ ਆਪ ਹੀ ਖਰਾਬ ਕਰ ਦਿੰਦੀ ਹੈ। ਪਰ ਹੁਣ ਬੈਰੀਕੇਡ ਤੋੜਨ ਤੇ ਵੀ ਇਹਨਾਂ ਨੇ ਪਰਚਾ ਦਰਜ ਕਰ ਦਿੱਤਾ। ਤੇ ਇਸ ਤੋਂ ਇਲਾਵਾ ਜਦੋਂ ਆ ਗਏ ਉੱਥੇ ਮਤਲਬ ਕਿ ਹੰਗਾਮਾ ਕਹਿ ਲਓ ਜਾਂ ਹਲਚਲ ਕਹਿ ਲਓ, ਉਸ ਤੋਂ ਬਾਅਦ ਜਿਹੜੇ ਸਿਆਣੇ ਬੰਦੇ ਸੀ ਉੱਧਰੋਂ ਕਿਸਾਨ ਧਿਰਾਂ ਵੱਲੋਂ, ਉਹਨਾਂ ਨੇ ਇੱਥੇ ਗੱਲਬਾਤ ਕੀਤੀ ਹੈ। ਫਿਲਹਾਲ ਉੱਥੇ ਤਣਾਤਣੀ ਹੈ, ਮਤਲਬ ਕਿ ਮਾਹੌਲ ਤਣਾਤਣੀ ਵਾਲਾ। ਤਾਜ਼ਾ ਅਪਡੇਟ ਇਹ ਆ ਕਿ ਲੱਖਾ ਸੁਧਾਣਾ ਉੱਥੇ ਪਹੁੰਚ ਚੁੱਕਾ ਆਪਣੀ ਟੀਮ ਦੇ ਨਾਲ, ਪੰਜਾਬ ਵੱਲੋਂ ਕਾਫੀ ਨੌਜਵਾਨ ਉੱਥੇ ਪਹੁੰਚ ਰਹੇ। ਸਿੰਘੂ ਬਾਰਡਰ ਤੋਂ ਵੀ ਕਾਲ ਕੀਤੀ ਗਈ ਹੈ ਕਿ ਆਜੋ ਜਿੰਨੇ ਆਉਣਾ ਹੈ। ਮੇਰੇ ਖਿਆਲ ਦੇ ਨਾਲ ਅੱਜ ਰਾਤ ਨੂੰ ਜਾਂ ਕੱਲ ਸਵੇਰੇ ਫਿਰ ਜਿਹੜਾ ਉੱਥੇ ਹਰਿਆਣੇ ਵਾਲਿਆਂ ਨੇ ਬਹੁਤ ਵੱਡਾ ਇੱਕ ਤਰ੍ਹਾਂ ਦਾ ਤਰੀਕਾ ਡਾਇਆ ਹੋਇਆ, ਉਹਨੂੰ ਵੀ ਉਹ ਪਾਸੇ ਕਰ ਦੇਣਗੇ ਮੈਨੂੰ ਲੱਗਦਾ ਹੈ, ਜਾਂ ਬਹੁਤ ਵੱਡੀ ਝੜਪ ਹੋਏਗੀ, ਕਿਉਂਕਿ ਉੱਥੇ ਲੋਕ ਇਕੱਠੇ ਹੋ ਰਹੇ ਆ, ਕਾਲ ਕੀਤੀ ਜਾ ਰਹੀ ਹੈ। ਕੋਈ ਰਾਧੇ ਢਾਬਾ, ਰਾਧੇ ਮਾਂ ਹੀ ਮੂੰਹ ਨਿਕਲ ਜਾਂਦਾ ਬੱਬੋ ਵਾਲਾ,
ਸ਼ਬਦ ਉਹੀ ਕੱਢਿਆ ਤਾਂ ਰਾਧੇ ਰਾਧੇ ਕੋਈ ਢਾਬਾ ਕੌਸ਼ਲਿਆ ਚੌਂਕ ਦੇ ਲਾਗੇ ਇੱਧਰੋਂ ਜਿਹੜਾ ਹਾਈਵੇ ਆਉਂਦਾ ਰਾਜਸਥਾਨ ਤੇ ਦਿੱਲੀ ਨੂੰ, ਤਾਂ ਇੱਥੇ ਲੋਕ ਇਕੱਤਰ ਹੋ ਰਹੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ। ਤਾਂ ਹੁਣ ਦੇਖੋ ਕੀ ਬਣਦਾ। ਪਰ ਦੱਸਿਆ ਕਿ ਕਾਫੀ ਹੰਗਾਮਾ ਰਿਹਾ ਅੱਜ ਦਿਨ ਭਰ ਉੱਥੇ। ਪਰ ਦੂਜੇ ਪਾਸੇ ਤੁਸੀਂ ਦੇਖੋ ਨਾ ਕਿ ਜੇ ਪੰਜਾਬ ਦੇ ਵਿੱਚੋਂ ਕਿਸਾਨ ਬੇਰੋਕ ਟੋਕ ਜਾਈ ਜਾਂਦਾ ਤਾਂ ਕੋਈ ਆਖਰ ਨਹੀਂ ਆਉਣ ਲੱਗੀ, ਕੋਈ ਪਰਲੋ ਨਹੀਂ ਆਉਣ ਲੱਗੀ। ਤੇ ਜੇ ਮੰਨ ਲਓ 150 ਕਿਲੋਮੀਟਰ ਪਾਸੇ ਤੋਂ ਇੱਧਰਲੀ ਸਾਈਡ ਤੋਂ ਵਰਦਾ ਜਾਣਾ ਤਾਂ ਉਹਨਾਂ ਨੇ ਟਿੱਕਰੀ ਤੇ ਸਿੰਘੂ ਜਾਣਾ, ਹੋਰ ਉਹਨਾਂ ਨੇ ਕਿਹੜਾ ਲਾਲ ਕਿਲੇ ਤੇ ਜਾ ਕੇ ਬਹਿ ਜਾਣਾ। ਗੱਲ ਤੇ ਇਹੋ ਆ ਨਾ ਕਿ ਜਦੋਂ ਸੁਪਰੀਮ ਕੋਰਟ ਕਹਿੰਦੀ ਆ ਕਿ ਠੀਕ ਹੈ ਇਹਨਾਂ ਦਾ ਐਜੂਕੇਸ਼ਨ ਭਾਈ ਬਣਦਾ ਵੀ ਆ ਤੇ ਇਹਨਾਂ ਦਾ ਅਧਿਕਾਰ ਵੀ ਆ, ਤਾਂ ਸਰਕਾਰ ਕਿਉਂ ਇਸ ਤਰ੍ਹਾਂ ਕਰ ਰਹੀ ਆ? ਬਾਰ-ਬਾਰ ਸਮਝ ਤੋਂ ਪਰੇ ਦੀ ਗੱਲ ਆ। ਹਰਿਆਣਾ ਸਰਕਾਰ ਕਿੰਨੀ ਕੁ ਬੇਇੱਜ਼ਤੀ ਕਰਾਏਗੀ ਮੈਨੂੰ ਨਹੀਂ ਸਮਝ ਆਉਂਦੀ। ਤਾਂ ਇਹ ਖੱਟਰ ਸਰਕਾਰ ਜਿਹੜੀ ਆ ਸਮਝ ਲਵੇ ਕਿ ਲੋਕਾਂ ਨੇ ਤੁਹਾਨੂੰ ਇਲੈਕਸ਼ਨ ਦੇ ਵਿੱਚ ਵੀ ਸ਼ੀਸ਼ਾ ਦਿਖਾ ਦਿੱਤਾ, ਉਹਦਾ ਵੀ ਸ਼ੀਸ਼ਾ ਦਿਖਾ ਦਿੱਤਾ, ਹੁਣ ਉੱਥੇ ਭੀੜ ਬਹੁਤ ਜ਼ਿਆਦਾ ਹੋ ਜਾਏਗੀ, ਮੁੰਡੇ ਜੁੜ ਜਾਣਗੇ, ਕੋਈ ਨੁਕਸਾਨ ਹੋ ਗਿਆ ਖੁਦਾ ਨਾ ਖਾਸਤਾ, ਉਧਰੋਂ ਹੋ ਗਿਆ ਤੇ ਉਧਰੋਂ ਹੋ ਗਿਆ, ਮਰਨਾ ਤਾਂ ਦੋਵੇਂ ਪਾਸੇ ਮਾਮਾ ਦਾ ਪੋਤੀ ਹੈ, ਜੇ ਕੋਈ ਇਸ ਤਰ੍ਹਾਂ ਦਾ ਨਾ ਹੋਵੇ ਮੈਂ ਤੇ ਸੁੱਖ ਦੁੱਖ ਦਾ। ਪਰ ਜੇ ਮੰਨ ਲਓ ਕੋਈ ਕੱਲ੍ਹ ਨੂੰ ਨੁਕਸਾਨ ਹੋ ਜਾਂਦਾ ਤਾਂ ਉੱਥੇ ਜ਼ਿੰਮੇਵਾਰੀ ਕੀ ਸਰਕਾਰ ਦੀ ਵੀ ਬਣਦੀ। ਹਾਂ ਤੁਸੀਂ ਉਹਨਾਂ ਤੇ ਕੰਡੀਸ਼ਨ ਲਾ ਸਕਦੇ ਹੋ ਕਿ ਭਾਈ ਤੁਸੀਂ ਟਿੱਕਰੀ ਬਾਰਡਰ ਤੋਂ ਅੱਗੇ ਨਹੀਂ ਜਾਣਾ, ਕਿਉਂਕਿ ਇੱਧਰੋਂ ਟਿੱਕਰੀ ਬਾਰਡਰ ਹੀ ਆਏਗਾ ਮੇਰੇ ਖਿਆਲ ਦੇ ਨਾਲ ਬਾਦਰਗੜ੍ਹ ਵਾਲਾ, ਤਾਂ ਤੁਸੀਂ ਉੱਥੇ ਜਾ ਕੇ ਬੈਠ ਜਾਓ। ਤਾਂ ਜਿੱਥੇ ਉੱਥੇ ਲੱਖਾਂ ਲੋਕ ਬੈਠੇ ਉੱਥੇ ਜਾ ਕੇ ਜੇ ਇਹ ਕੋਈ ਸੈਂਕੜੇ ਜਾਂ ਹਜ਼ਾਰਾਂ ਬੈਠ ਕੇ ਦੱਸੋ ਕੀ ਪਰਲੋ ਆ ਜਾਣੀ, ਕੀ ਮੈਟਰੋ ਉਹਨਾਂ ਨੇ ਥੱਲੇ ਸੁੱਟ ਲੈਣੀ। ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਅਜੀਬੋ ਗਰੀਬ ਜਿਹਾ ਮੈਨੂੰ ਰਵੱਈਆ ਲੱਗਿਆ ਸਰਕਾਰਾਂ ਦਾ ਕਿ ਤੁਸੀਂ ਕਿਉਂ ਇਹੋ ਜਿਹੇ ਹਾਲਾਤ ਬਣਾਉਣੇ ਪਏ ਹੋ ਕਿ ਕੋਈ ਨੁਕਸਾਨ ਹੋਵੇ, ਕਿਉਂ ਬਣਾ ਰਹੇ ਹੋ ਤੁਸੀਂ, ਕਿਉਂ ਲੋਕਾਂ ਨੂੰ ਮਾਰਨ ਮਰਾਉਣ ਤੇ ਤੁਸੀਂ ਮਾਤਾ। ਜਦੋਂ ਸੁਪਰੀਮ ਕੋਰਟ 'ਚ ਮਾਮਲਾ ਵਾ, ਜਦੋਂ ਪੰਜਾਬ 'ਚੋਂ ਕਿਸਾਨ ਜਾ ਰਿਹਾ, ਜਦੋਂ ਯੂਪੀ 'ਚੋਂ ਕਿਸਾਨ ਆ ਰਿਹਾ, ਜਦੋਂ ਹਰਿਆਣੇ 'ਚੋਂ ਕਿਸਾਨ ਆ ਰਿਹਾ, ਤਾਂ ਰਾਜਸਥਾਨ ਵਾਲਿਆਂ ਨੂੰ ਵਿਚਾਰਿਆਂ ਨੂੰ ਕਿਉਂ ਰੋਕ ਰਹੇ ਹੋ? ਇਹ ਵੀ ਪੰਜਾਬੀ ਹੈ ਵੀ ਜਾ ਕੇ ਆਪਣੇ ਭਰਾਵਾਂ ਨੂੰ ਮਿਲ ਲੈਣ, ਜਾ ਕੇ ਉੱਥੇ ਕੀ ਫਰਕ ਪੈ ਲੱਗਾ ਵਾ। ਜੀ ਜੀ ਬਿਲਕੁਲ। ਅਤੇ ਬਿਲਕੁਲ ਮਿੰਟੂ ਜੀ, ਨਾਲ ਇਹ ਵੀ ਆਪਾਂ ਕਹਿ ਸਕਦੇ ਹਾਂ ਵੀ ਕੱਲ੍ਹ ਜਦੋਂ ਹੁਣ ਸਰਕਾਰ ਨੇ ਕੁਛ ਕੁ ਜਿਹੜੀਆਂ ਗੱਲਾਂ ਮੰਨੀਆਂ ਆ, ਉਹਦੇ ਨਾਲ ਤਾਂ ਹੌਸਲਾ ਜਿਹੜਾ ਫਿਰ ਬਾਕੀ ਕਿਸਾਨਾਂ ਦਾ ਵੀ ਜਿਹੜਾ ਵੱਧਦਾ, ਉਹ ਵੀ ਕਹਿੰਦੇ ਵੀ ਆਪਾਂ ਵੀ ਪਹੁੰਚੀਏ। ਹਾਂਜੀ ਹਾਂਜੀ ਹਾਂ, ਪਰ ਰਾਜਸਥਾਨ ਦੇ ਜੇ ਆਪਾਂ ਦੇਖੀਏ ਨਾ ਜਿਹੜੇ ਉੱਥੋਂ ਆਏ ਕਿਸਾਨ, ਇੱਕ ਖਾਸੀਅਤ ਇਹ ਵਿੱਚ ਲੋਕ ਅੱਗੇ ਜ਼ਿਆਦਾਤਰ ਇੱਧਰ ਪੰਜਾਬ ਨੂੰ, ਪੰਜਾਬ ਦਾ ਸਾਥ ਦੇਣ ਪੰਜਾਬੀ ਪੱਟੀ ਵਾਲੇ ਆਉਂਦੇ ਸੀ, ਮੈਂ ਜਿਵੇਂ ਕਿਹਾ ਹਨੂੰਮਾਨਗੜ੍ਹ, ਗੰਗਾਨਗਰ ਜੀ ਜੀ ਵਗੈਰਾ। ਤਾਂ ਐਤਕੀ ਜਿਹੜੇ ਰਾਜਸਥਾਨੀ ਕਿਸਾਨ ਹੈ ਉਹ ਵੀ ਵੱਡੀ ਗਿਣਤੀ ਦੇ ਵਿੱਚ ਆ। ਹਾਂਜੀ, ਜਿਹੜਾ ਤੁਸੀਂ ਹੁਣ ਦੂਜਾ ਸਵਾਲ ਕੀਤਾ ਸੀ ਉਹ ਮੈਨੂੰ ਜ਼ਰੂਰ ਮਾੜਾ ਜਿਹਾ ਦੱਸ ਦਿਓ, ਮੈਂ ਤੁਹਾਨੂੰ ਪਤਾ ਹੁਣ ਜੀ ਬੁਖਾਰ ਹੋਇਆ ਪਿਆ ਥੋੜਾ। ਜੀ ਜੀ ਅਤੇ ਚਲੋ ਆਪਾਂ ਅਗਲੀ ਜਿਹੜੀ ਗੱਲ ਕਰਦੇ ਹਾਂ, ਅਤੇ ਕਹਿੰਦੇ ਸੰਘਰਸ਼ ਵਿੱਚ ਹੁਣ ਲੱਖੋਵਾਲ ਹੁਣੀ ਪਹੁੰਚੇ ਸੀਗੇ ਅਤੇ ਉਹਨਾਂ ਦਾ ਚੰਗਾ ਸਖਤ ਵਿਰੋਧ ਹੋਇਆ। ਹਾਂਜੀ ਦੇਖੋ, ਲੱਖੋਵਾਲ ਨੇ ਕੀ ਕਹੀਏ ਹੁਣ, ਬੁੱਢੀ ਉਮਰ ਦੇ ਵਿੱਚ ਉਹ ਬਦਨਾਮੀ ਖੱਟ ਲਈ ਆ ਜਿਹਦੇ ਤੋਂ ਮੈਂ ਤਾਂ ਕਹਿੰਦਾ ਕਿ ਪ੍ਰਮਾਤਮਾ ਬਚਾ ਹੀ ਰੱਖੇ। ਤੇ ਖੱਟੀ ਵੀ ਐਸੀ ਟਕਾ ਕੇ ਆ ਕਿ ਦੇਖੋ ਜਿਹੜੇ ਕਿਸਾਨ ਆਗੂ ਦੇ ਪਿੱਛੇ ਇੱਕ ਆਵਾਜ਼ ਮਾਰਿਆ, ਹਜੂਮ ਖੜਦਾ ਸੀ, ਭੀੜ ਖੜਦੀ ਸੀ, ਪੰਡਾਲ ਭਰ ਜਾਂਦੇ ਸੀ। ਅੱਜ ਉਹ ਬੁੱਢੇ ਬਾਰੇ ਜਦੋਂ ਸਟੇਜ ਤੇ ਚੜ੍ਹਿਆ, ਉਮਰ ਦਾ ਆਖਰੀ ਪੜਾਅ ਆ ਲੱਖੋਵਾਲ ਸਾਹਿਬ ਦਾ, ਚਲੋ ਮੈਂ ਤਾਂ ਕਹਿੰਦਾ ਲੰਮੀ ਆਰਜਾ ਹੋਵੇ, ਤੇ 1 ਮਿੰਟ ਵੀ ਪੂਰਾ ਨਹੀਂ ਉਹ ਹੋਣ ਦਿੱਤਾ। ਉੱਥੇ ਵੋਟਿੰਗ ਹੋਣੀ ਸ਼ੁਰੂ ਹੋ ਗਈ, ਉੱਥੇ ਬਹੁਤ ਜ਼ਿਆਦਾ ਰੋਸ ਫੈਲ ਗਿਆ। ਤੇ ਇਹ ਦੱਸਿਆ ਹੀ ਸੂ ਵਾਲੇ ਕਿ ਮੈਂ ਜੀ ਅਮਰੀਕਾ ਤੋਂ ਆਇਆ, ਬੱਲੇ ਬੱਲੇ ਤੁਹਾਨੂੰ ਮੈਂ ਵਧਾਈ ਦੇਣੀ ਆ, ਅਤੇ ਨਹੀਂ ਸ਼ਬਦ ਹੀ ਬੋਲਿਆ। ਮੈਨੂੰ ਅਮਰੀਕਾ ਤੋਂ ਸਿੱਧਾ ਉਤਰਿਆ ਲੱਖੋਵਾਲ ਤੇ ਬਸ ਉੱਥੋਂ ਫਿਰ ਸਟੇਜ ਤੋਂ ਵੀ ਨਾਲ ਦੀ ਨਾਲ ਹੀ ਫਰਕ, ਬਸ ਆਹੀ ਫਰਕ ਪਿਆ। ਵੈਸੇ ਪਹਿਲਾ ਕਿਸਾਨ ਹੋਣਾ ਜਿਹੜਾ ਇਲਾਜ ਅਮਰੀਕਾ 'ਚ ਕਰਵਾਉਂਦਾ, ਕਿਸੇ ਸਰਕਾਰੀ ਹਸਪਤਾਲ 'ਚ ਨਹੀਂ ਪੂਰਾ ਆਉਂਦਾ। ਚਲੋ ਸਿਹਤਯਾਬ ਹੋਣ ਤੋਂ ਆਇਆ ਤੇ ਉੱਥੇ ਫਿਰ ਫੈਕਟਰੀ ਨੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਉਹ ਇਹ ਹੁੰਦਾ ਵੀ ਮੀਡੀਆ ਰਾਹੀਂ ਆਵਾਜ਼ ਗਾਣਾ ਜਾਵੇ ਜੋ ਹੋ ਰਿਹਾ ਵਾ, ਜਿਹੜੇ ਪਿੰਡਾਂ 'ਚ ਬੈਠੇ ਲੋਕੀ ਆ ਉਹਨਾਂ ਦੀ ਆਵਾਜ਼ ਨਾ ਜਾਵੇ। ਤਾਂ ਫਿਰ ਲੋਕਾਂ ਨੇ ਸਮਝਾਇਆ ਤੇ ਸਟੇਜ ਤੇ ਬੱਚਿਆਂ ਨੇ ਕਿ ਹੁਣ ਲੱਖੋਵਾਲ ਸਾਹਿਬ ਬਸ ਕਰੋ, ਤੁਹਾਡਾ ਟਾਈਮ ਕਿਹਾ। ਪਰ ਲੱਖੋਵਾਲ ਨੇ ਫਿਰ ਮੰਗ ਕੇ ਟਾਈਮ ਲਿਆ, ਕਹਿੰਦਾ ਮੈਨੂੰ 1 ਮਿੰਟ ਦੇ ਦਿਓ, ਬਸ ਪਹਿਲੀ ਵਾਰ 1 ਮਿੰਟ। ਤਾਂ ਲੱਖੋਵਾਲ ਨੇ ਇੱਕ ਗੱਲ ਕਹੀ ਆ, ਉਹਨੇ ਆਖਿਆ ਹੋ ਸਕਦਾ ਮੈਂ ਗਲਤ ਹੋਵਾਂ, ਮੇਰੇ ਤੋਂ ਗਲਤੀਆਂ ਹੋਈਆਂ, ਮੈਨੂੰ ਮਾਫ਼ ਕਰ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਆਹੀ ਬੋਲ ਸਕਿਆ ਲੱਖੋਵਾਲ, ਇਸ ਤੋਂ ਇਲਾਵਾ ਕੁਛ ਵੀ ਨਹੀਂ ਬੋਲ ਸਕਿਆ। ਤਾਂ ਇਹ ਹੁੰਦੀ ਆ ਸਾਰੀ ਜ਼ਿੰਦਗੀ ਦੀ ਕਮਾਈ। ਜੇ ਤੁਸੀਂ ਚਲੇ ਹੀ ਗਏ ਸੀਗੇ ਸਰਕਾਰਾਂ ਦੇ ਵਿੱਚ ਕਿ ਉੱਥੇ ਕਿਸਾਨਾਂ ਦੀ ਕੁਛ ਕਰਦੇ, ਕਿਸਾਨ ਮਰਦੇ ਰਹੇ ਉਸ ਰਾਜ ਦੇ ਵਿੱਚ ਵੀ, ਇਸ ਰਾਜ ਦੇ ਵਿੱਚ ਵੀ ਜਿੱਦਾਂ ਮਰਦੇ ਆ। ਕਿਸਾਨਾਂ ਦਾ ਇਹ ਹਾਲ ਸੀਗਾ ਕਿ ਜਿਹੜੀ ਚਿੱਟੀ ਮੱਖੀ ਪਈ ਸੀ ਸਾਰਾ ਨਰਮਾ ਖਾ ਗਈ। ਤੁਸੀਂ ਆਪਣੇ ਏਸੀ ਵਾਲੇ ਘੁਰਨੇ ਤੋਂ ਬਾਹਰ ਨਹੀਂ ਆਏ, ਲੋਕ ਧਰਨਿਆਂ ਤੇ ਬੈਠੇ,
ਤੇ ਧਰਨਿਆਂ ਤੇ ਕੋਈ ਗੱਲ ਨਹੀਂ ਸੁਣੀ, ਲੋਕ ਅਖੀਰ ਉੱਥੇ ਸਪਰੇਵਾਂ ਪੀ ਕੇ ਮਰਨੇ ਸਟਾਰਟ ਹੋ ਗਏ, ਤੁਸੀਂ ਬਾਹਰ ਨਹੀਂ ਆਏ। ਉਲਟਾ ਤੁਹਾਡੀ ਕਾਰ ਤੇਲ ਫੱਕਦੀ ਰਹੀ। ਉਦਾਂ ਹੀ ਜਿੱਦਾਂ ਇੱਕ ਹੁੰਦੇ ਸੀ SCPC ਦੇ ਪ੍ਰਧਾਨ, ਹੁਣ ਸੰਸਾਰ ਦੇ ਵਿੱਚ ਐਨੀ ਚਲੋ ਕਾਹਨੂੰ ਨਾ ਲੈਣਾ ਵਾ। ਫਿਰ ਤੁਸੀਂ ਰਿਹਾਇਸ਼ ਆਪਣੀ ਵਰਤਦੇ ਸੀ ਤੇ ਕਿਰਾਇਆ ਸਰਕਾਰ ਦੀ ਰਿਹਾਇਸ਼ ਨਾਲ ਫ੍ਰੀ ਚ ਲਈ ਜਾਂਦੀ ਸੀ। ਕੈਸੀ ਸੇਵਾ ਕਿਸਾਨਾਂ ਦੀ। ਮੰਡੀਆਂ ਦੇ ਵਿੱਚ ਸ਼ੈੱਡ ਟੁੱਟੇ ਰਹਿ ਗਏ, ਪਖਾਨੇ ਤੱਕ ਨਹੀਂ ਕਿਸਾਨਾਂ ਨੂੰ ਤੁਸੀਂ ਮੁਹੱਈਆ ਕਰਵਾ ਸਕੇ, ਪੀਣ ਵਾਲਾ ਪਾਣੀ ਨਹੀਂ ਦੇ ਸਕੇ। ਕੀ ਤੁਸੀਂ ਖੱਟਿਆ? ਦੱਸੋ, ਆਹੀ ਕੁਝ ਖੱਟਣਾ ਸੀਗਾ। ਸੋ ਕਈ ਵਾਰ ਦੇਖੋ ਐਸੇ ਹਾਲਾਤ ਬਣ ਜਾਂਦੇ ਆ ਕਿ ਤੁਹਾਡੀ ਬਹੁਤ ਲੰਮੇਰੀ ਘਾਲਣਾ ਵੀ ਜਿਹੜੀ ਆ ਨਾ, ਤੁਹਾਡੇ ਕੁਛ ਸਮੇਂ ਦੀ ਜਿਹੜੀ ਉਹ ਰਾਜਨੀਤਿਕ ਕਮਾਈ ਆ ਉਹ ਡੋਬ ਦਿੰਦੀ ਆ ਉਹਨੂੰ। ਵੈਸੇ ਵੀ ਪੰਜਾਬੀਆਂ ਦਾ ਜੇ ਤੁਸੀਂ ਦੇਖੋ ਕਿ ਇੱਕ ਨੌਜਵਾਨ ਤਬਕਾ ਐਸਾ ਹੈ ਜਿਹਨੇ ਪਿਛਲੇ 6-7 ਸਾਲਾਂ ਦੇ ਵਿੱਚ ਆਪਣੀ ਚੇਤਨਾ ਬਹੁਤ ਉਚਾਈਆਂ ਤੇ ਖੜੀ ਹੈ, ਬਹੁਤ ਉਚਾਈਆਂ ਤੇ। ਹੁਣ ਇਹਨਾਂ ਨੂੰ ਤੁਸੀਂ ਬੇਵਕੂਫ ਨਹੀਂ ਬਣਾ ਸਕਦੇ। ਹਾਂ, ਇਹਨਾਂ ਦੇ ਨਾਲ ਤੁਰੋ, ਤੁਹਾਨੂੰ ਬਹੁਤ ਮਾਣ ਸਤਿਕਾਰ ਦੇਣਗੇ, ਹਰੇਕ ਚੀਜ਼ ਦੇਣਗੇ ਤੁਹਾਨੂੰ। ਪਰ ਜੇ ਤੁਸੀਂ ਇਹਨਾਂ ਨੂੰ ਕਹੋ ਕਿ ਬੇਵਕੂਫ ਬਣਾ ਲਓਗੇ, ਇਹਨਾਂ ਨੂੰ ਵੇਚ ਕੇ ਖਾ ਜਾਓਗੇ, ਨਹੀਂ ਇਹ ਤੁਹਾਨੂੰ ਪੰਜਾਬ ਨਹੀਂ ਬਣਦੇ। ਦੂਜਿਆਂ ਦੀ ਮੱਤ ਟਿਕਾਣੇ ਆਈ ਪਈ ਆ। ਲੱਖੋਵਾਲ ਸਾਹਿਬ ਦੀ ਵੀ ਅੱਜ ਆ ਜਾਏਗੀ, ਪਰ ਮੈਂ ਸਮਝਦਾ ਕਿ ਬੁੱਢੇ ਬਾਰੇ ਇਹ ਸਾਰਾ ਕੁਛ ਲੱਖੋਵਾਲ ਨੇ ਵੇਖਿਆ। ਬਹੁਤ ਮਾੜਾ ਮੈਂ ਕਹੂੰ ਤਜਰਬਾ ਹੁੰਦਾ ਜਿਸ ਬੰਦੇ ਦੀ ਜ਼ਿੰਦਗੀ ਚ ਇਸ ਤਰ੍ਹਾਂ ਦਾ ਤਜਰਬਾ ਵਾਪਰਦਾ। ਨਹੀਂ ਤਾਂ ਦੇਖੋ ਕਿੰਨੀ ਜਿਹੜੇ ਵੇਖਿਆ ਨਾ, ਜਦੋਂ ਸਿੰਘੂ ਬਾਰਡਰ ਤੋਂ ਜਾਂਦੇ ਆ ਜਿਹੜੇ ਕਿਸਾਨ ਆਗੂ ਆ, ਤੇ ਕਿੰਨੀ ਉਤਸੁਕਤਾ ਹੁੰਦੀ, ਮੁੰਡੇ ਜਾ ਕੇ ਉਹਨਾਂ ਨਾਲ ਸੈਲਫੀਆਂ ਕਰਾਉਂਦੇ, ਜੈਜੀ ਜੀ ਵਰਗੇ ਤੁਰੇ ਫਿਰਦੇ ਆ, ਕੋਈ ਨਹੀਂ ਪੁੱਛਦਾ ਉੱਥੇ। ਉੱਥੇ ਉਹਨਾਂ ਲੋਕਾਂ ਦੀ ਕਦਰ ਹੈ ਜਿਹੜੇ ਲੀਡਰਸ਼ਿਪ ਦੇ ਵਿੱਚ ਆ। ਤੇ ਮੇਰੇ ਕਹਿਣ ਦਾ, ਹਾਲਾਂਕਿ ਮੈਂ ਜੈਜੀ ਜੀ ਨੂੰ ਛੱਡਿਆ ਨਹੀਂ ਰਿਹਾ, ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਕਲਾਕਾਰ ਜਿਨ੍ਹਾਂ ਨੂੰ ਇੱਕ ਮਤਲਬ ਕਿ ਝਲਕ ਵਾਸਤੇ ਲੱਖਾਂ ਰੁਪਈਏ ਦਿੰਦੇ ਸੀਗੇ ਲੋਕ, ਮਾਫ ਕਰਨਾ ਮੈਂ ਛੱਡਿਆ ਨਹੀਂ ਰਿਹਾ, ਕਿ ਉਹਨਾਂ ਨੂੰ ਤਾਂ ਕੋਈ ਨਹੀਂ ਪੁੱਛ ਰਿਹਾ, ਉਹ ਆਮ ਵਾਂਗੂ ਵਿਚਰ ਰਹੇ ਨੇ, ਆਪ ਸਧਾਰਨ ਕਿਸਾਨ ਵਾਂਗੂ, ਉਹਨਾਂ ਦਾ ਥੈਂਕਸ ਹੈ। ਪਰ ਦੂਜੇ ਪਾਸੇ ਮਤਲਬ ਕਿ ਹੀਰੋ ਕੌਣ ਬਣ ਰਹੇ ਨੇ? ਜਿਹੜੇ ਲੀਡਰ ਨੇ। ਲੀਡਰ ਜਿਹੜੇ ਆ, ਚਾਹੇ ਉਹ ਨੌਜਵਾਨ ਹੈ ਚਾਹੇ ਬਜ਼ੁਰਗ ਹੈ, ਤਾਂ ਇਹ ਉੱਥੇ ਆਮ ਵਰਤਾਰਾ ਵੇਖਣ ਨੂੰ ਤੁਸੀਂ ਦੇਖੋਗੇ। ਤਾਂ ਕਹਿਣ ਦਾ ਮਤਲਬ ਇਹ ਵਾ ਕਿ ਦੋ ਚੀਜ਼ਾਂ ਜਿਹੜੀਆਂ ਨੇ ਨਾ, ਉਹ ਐਤਕੀ ਇਸ ਸੰਘਰਸ਼ ਦੇ ਵਿੱਚੋਂ ਨਿਖਰ ਕੇ ਆਈਆਂ। ਇੱਕ ਤੇ ਟਰੈਕਟਰ, ਮਤਲਬ ਟਰੈਕਟਰ ਕੀ ਸੀਗਾ ਕਿ ਅੱਗੇ ਸਾਨੂੰ ਇਹੋ ਲੱਗਦਾ ਸੀਗਾ ਕਿ ਟਰੈਕਟਰ ਯਾਰ ਕੱਦੂ ਕੁੱਦੂ ਮਾਰਦਾ, ਟਰੈਕਟਰ ਮਤਲਬ ਕਿ ਵਾਹਨ ਸਵਾਰਦਾ, ਇਸ ਤੋਂ ਵੱਧ ਕੀ ਆ। ਟਰੈਕਟਰ ਕਿੱਥੋਂ ਤੱਕ ਬੁੱਧੀ ਚਾੜਦਾ ਹੈ, ਆਪਾਂ ਐਤਕੀ ਦੇਖਿਆ ਕਿ ਟਰੈਕਟਰ ਜਾ ਕੇ ਸਾਰੀਆਂ ਲੋਕਾਂ ਨੂੰ ਮਿੱਧ ਕੇ ਤੇ ਸੰਘਰਸ਼ ਦਾ ਪਿੜ ਵੀ ਮਗਾ ਦਿੰਦਾ ਹੈ। ਇੱਕ ਟਰੈਕਟਰ ਤੇ ਦੂਸਰਾ ਕਰੈਕਟਰ ਵੀ ਆਪਾਂ ਦੇਖ ਰਹੇ ਹਾਂ ਨਾ, ਕਿ ਪੰਜਾਬੀਆਂ ਨੇ ਆਪਣਾ ਕਰੈਕਟਰ ਹੀ ਸਿਰਫ ਵਿਖਾਇਆ ਨਹੀਂ ਹੈ, ਬਲਕਿ ਜਿਹੜੇ ਕਰੈਕਟਰ ਕਰ ਗਏ ਸੀਗੇ ਧਾਂਦਲੀ ਵਾਂਦਲੀ, ਉਹਨਾਂ ਕਰੈਕਟਰਾਂ ਨੂੰ ਅਸਲੀ ਚਿਹਰਾ ਉਹਨਾਂ ਦਾ ਦਿਖਾ ਕੇ ਉਹਨਾਂ ਨੂੰ ਆਈਨਾ ਵੀ ਦਿਖਾਇਆ ਕਿ ਤੁਸੀਂ ਕਿੱਥੇ ਖਲੋਤੇ ਹੋ, ਕਿੱਥੇ ਖਲੋਤੇ। ਮਾਫ ਕਰਨਾ, ਉਹਦਾ ਗੋਲ ਨਹੀਂ ਹੋ ਰਿਹਾ ਮੇਰੇ ਕੋਲੋਂ, ਪਰ ਜੋ ਲੱਖੋਵਾਲ ਨਾਲ ਹੋਇਆ ਮੈਂ ਸਮਝਦਾ ਠੀਕ ਆ ਕਿ ਬੁੱਢੇ ਬਾਰੇ ਬਹੁਤ ਕੌੜਾ ਘੁੱਟ ਭਰਨਾ ਪੈ ਰਿਹਾ ਉਹਨਾਂ ਨੂੰ। ਪਰ ਇਹ ਉਹਨਾਂ ਨੂੰ ਅੱਜ ਦੀ ਰਾਤ ਬੈਠ ਕੇ ਇਕੱਲਿਆਂ, ਕਿਤੇ ਇਕੱਲੇ ਬਹਿ ਕੇ ਸੋਚੀ ਦੀ ਉਹ ਗਾਣਾ ਸੀ, ਕਿਤੇ ਇਕੱਲਿਆਂ ਬਹਿ ਕੇ ਹੁਣ ਇਕੱਲਿਆਂ ਬਹਿ ਕੇ ਸੋਚਣ ਦੀ ਉਮਰ ਆ। ਜ਼ਰੂਰ ਸੋਚਣਾ ਚਾਹੀਦਾ ਉਹਨਾਂ ਨੇ ਜੋ ਕੀਤਾ ਕਿ ਉਹ ਸਹੀ ਸੀ, ਕਿ ਉਹ ਠੀਕ ਸੀਗਾ, ਜਿਹਦਾ ਅੱਜ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ। ਬਿਲਕੁਲ ਬਿਲਕੁਲ ਜੀ। ਅਗਲੀ ਮਿੰਟੂ ਜੀ, ਆਪਾਂ ਜੇ ਗੱਲ ਕਰਦੇ ਜਾਈਏ, ਕਹਿੰਦੇ ਸੁਖਬੀਰ ਬਾਦਲ ਕੇਂਦਰ ਸਰਕਾਰ ਦੇ ਉੱਤੇ ਉਹਨਾਂ ਨੇ ਰਗੜੇ ਲਾਏ। ਹਾਂਜੀ, ਸੁਖਬੀਰ ਸਿੰਘ ਬਾਦਲ ਦੇਖੋ ਹੁਣ ਕਾਫੀ ਜ਼ਿਆਦਾ ਜਿੱਦਾਂ ਕਹੀਦਾ ਅਟੈਕਿੰਗ ਮੋਡ ਦੇ ਵਿੱਚ ਨੇ। ਇੱਕ ਤੇ ਇਹ ਆ ਕਿ ਭਾਜਪਾ ਬਹੁਤ ਜ਼ਿਆਦਾ ਬੈਕਫੁੱਟ ਤੇ ਆ, ਚਾਹੇ ਓਵਰਆਲ ਤੁਸੀਂ ਇੰਡੀਆ ਦੇ ਵਿੱਚ ਹੀ ਦੇਖ ਲਓਗੇ ਕੌਮੀ ਰਾਜਨੀਤੀ ਦਾ ਜੇ ਆਪਾਂ ਸਿਨਾਰੀਓ ਦੇਖਦੇ ਹਾਂ। ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਤੇ ਭਾਜਪਾ ਦੇ ਪੈਰ ਹੀ ਨਹੀਂ ਨਾ ਲੱਗ ਰਹੇ। ਤੇ ਸਾਫ਼ ਗੱਲ ਹੈ, ਸਿੱਧੀ ਗੱਲ ਹੈ, ਸਪਸ਼ਟ ਗੱਲ ਹੈ, ਭਾਵੇਂ ਕੋਈ ਗੁੱਸਾ ਕਰੇ ਗਿਲਾ ਕਰੇ। ਇਸੇ ਚੀਜ਼ ਦਾ ਫਾਇਦਾ ਉਠਾ ਰਹੇ ਪ੍ਰਧਾਨ ਜੀ, ਕਿਉਂਕਿ ਯਾਰਾਨੇ ਲਾਏ ਸੀ, ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ ਯਾਰੀ ਮਿਸਰਾਂ ਦੀ। ਤਾਂ ਹੁਣ ਤਾਂ ਫਿਰ ਤੁਹਾਨੂੰ ਪਤਾ ਹੀ ਯਾਰੀ ਖੁਸ਼ੀ ਤੋਂ ਕੱਢੇ ਤੋਂ ਸਾਨੂੰ ਗਾਲਾਂ ਤੇ ਲੱਗੀ ਵੇਲੇ ਰੱਬ ਹੁੰਦੇ ਸੀ। ਹੁਣ ਫਿਰ ਗਾਲਾਂ ਹੀ ਕੱਢਣੀਆਂ ਹੁੰਦੀਆਂ ਜਦੋਂ ਟੁੱਟ ਲਾਈ ਹੈ, ਤਾਂ ਰਗੜੇ ਲਾ ਰਹੇ ਆ, ਕਾਫੀ ਜ਼ਿਆਦਾ ਤੰਗ ਵੀ ਕਰਦੇ ਆ ਇਹਨਾਂ ਨੇ। ਤਾਂ ਹੁਣ ਇਹਨਾਂ ਨੇ ਕਿਹਾ ਕਿ ਦੇਖੋ ਜਿਹੜੀਆਂ ਮੰਗਾਂ ਮੰਨੀਆਂ ਨੇ, ਮੇਰੇ ਖਿਆਲ ਦੇ ਨਾਲ ਤੁਸੀਂ ਵੀ ਕੁਛ ਇਹਨਾਂ ਦੇ ਕਿਹਾ ਸੀਗਾ ਮੰਗਾਂ ਸੰਬੰਧੀ, ਕਿ ਚਲੋ ਸਮਾਂ ਤੁਸੀਂ ਲੈ ਲਓ ਕਮੈਂਟ। ਤਾਂ ਉਹ ਕਹਿੰਦੇ ਕਿ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਨੇ ਬੀਤੇ ਦਿਨ ਮੰਨੀਆਂ ਆਖੀਆਂ, ਉਹ ਤਾਂ ਐਕਟ ਹੀ ਨਹੀਂ ਹੈ। ਜੇ ਬਾਬਾ ਜੋਨੀ ਆਂਦਾ ਨਾ ਇਹਦੇ 'ਚ ਜਕਾਰੇ ਵਾਲੀ ਤੇ ਗੱਲ ਹੀ ਕੋਈ ਨਹੀਂ। ਤੇ ਉਹ ਕਹਿੰਦੇ ਜੀ ਕਿ ਇਹ ਐਕਟ ਹੀ ਨਹੀਂ, ਮੰਨਣ ਮਨਾਉਣ ਵਾਲੀ ਤੇ ਗੱਲ ਹੀ ਕੋਈ ਨਹੀਂ ਇਹਦੇ ਵਿੱਚ। ਮੈਂ ਤਾਂ ਬਹੁਤ ਹੈਰਾਨ ਹੋਇਆ ਕਿ ਜਦੋਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਇਆ ਕਿ ਅਸੀਂ 2 ਮੰਗਾਂ ਮੰਨ ਰਹੀਆਂ,
ਕਹਿੰਦੇ ਮੰਗਾ ਕਰੀ ਉਹਨਾਂ ਤੇ ਐਕਚੁਅਲੀ ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਠੀਕ ਕਹਿ ਰਹੇ ਆ, ਕੁਛ ਹੱਦ ਤੱਕ ਠੀਕ ਆ ਕਿ ਬਿਜਲੀ ਸੋਧ ਬਿੱਲ ਜਿਹੜਾ ਆ ਉਹ ਇੱਕ ਪ੍ਰਪੋਜ਼ਲਡ ਬਿੱਲ ਹੈ, ਪਰ ਉਹ ਕੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਿਆਂਦਾ ਜਾ ਸਕਦਾ ਹੈ। ਔਰ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਇੱਕ ਵਾਰੀ ਪੰਜਾਬ ਨੇ ਵੀ ਹਾਮੀ ਭਰ ਦਿੱਤੀ ਸੀ, ਇਹਨਾਂ ਦੀਆਂ ਸ਼ਰਤਾਂ ਮੰਨਦੀਆਂ ਸੀ, ਕਿਉਂਕਿ ਜਿਹੜੀ ਇਲੈਕਟ੍ਰਿਸਿਟੀ ਆ ਉਹ ਸਟੇਟ ਸਬਜੈਕਟ ਹੈ। ਇਸ ਚੀਜ਼ ਨੂੰ ਫੋਲੋ ਕਰਿਓ, ਇਸ ਚੀਜ਼ ਨੂੰ ਸਮਝੋ। ਤਾਂ ਖੇਤੀ ਦੇ ਵਿੱਚ ਤਾਂ ਉਹਨਾਂ ਨੇ ਟ੍ਰੇਡ ਐਂਡ ਕਮਰਸ ਵਾਲੀ ਉਹ ਨਬਜ਼ ਫੜ ਲਈ ਹੈ ਨਾ। ਉਹ ਕਿਸੇ ਦਿਨ ਆਪਾਂ ਫੋਨ ਲਵਾਂਗੇ ਕੱਲ ਨੂੰ, ਚਲੋ ਜੇ ਵਾਹਿਗੁਰੂ ਨੇ ਖੇਤੀ ਬਖਸ਼ੀ ਤਾਂ ਲਾਈਵ ਪ੍ਰੋਗਰਾਮ ਦੇ ਵਿੱਚ ਇੱਦਾਂ ਦੀਆਂ ਗੱਲਾਂ ਖੁੱਲਣਗੀਆਂ ਤਾਂ ਮੈਂ ਤੁਹਾਨੂੰ ਦੱਸੂਗਾ ਕਿ ਕਿਵੇਂ ਇਹਨਾਂ ਨੇ ਉਹ ਹੱਥ ਪਾਇਆ ਜਾ ਕੇ। ਤਾਂ ਇਹਦੇ ਵਿੱਚ ਇਲੈਕਟ੍ਰਿਸਿਟੀ ਦੇ ਵਿੱਚ ਐਸਾ ਕੋਈ ਕਹਿ ਲਈਏ ਕਿ ਚੋਰ ਰਾਹ ਹੈ ਨਹੀਂ ਸੀਗਾ ਉੱਥੋਂ ਤੱਕ ਪਹੁੰਚਣ ਵਾਸਤੇ। ਤਾਂ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਆਖਿਆ ਸੀਗਾ ਕਿ ਸਟੇਟਾਂ ਜੇ ਬੋਰੋ ਕਰਨਾ ਚਾਹੁੰਦੀਆਂ ਐਕਸਟਰਾ GST ਦੀ ਜਿਹੜੀ ਉਹ ਸ਼ਰਤ ਹੈ 2-2.5% ਤੋਂ ਵੱਖਰੀ, ਜੇ ਉਹ ਰਿਲੈਕਸੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ, ਤਾਂ ਆਹ ਜਿਹੜੇ ਰਿਫਾਰਮਸ ਨੇ ਕੁਛ 4-5 ਰਿਫਾਰਮਸ ਸੀਗੇ, ਉਹਦੇ ਵਿੱਚ ਇਲੈਕਟ੍ਰਿਸਿਟੀ ਜਿਹੜਾ ਐਕਟ ਆ ਉਹਦਾ ਵੀ ਮੰਨਣਾ ਸੀਗਾ ਕਿ ਤੁਸੀਂ ਇਹਨੂੰ ਲਾਗੂ ਕਰ ਦਿਓ, ਬਸ ਗੱਲ ਖਤਮ ਹੈ। ਉਸ ਤੋਂ ਬਾਅਦ ਤੁਹਾਨੂੰ ਰਿਲੈਕਸੇਸ਼ਨ ਦੇ ਜਾਵਾਂਗੇ, ਤੁਸੀਂ 1-1.5% ਐਕਸਟਰਾ ਬੋਰੋ ਕਰ ਸਕਦੇ। ਮਤਲਬ ਇਹਦਾ ਇਹੀ ਆ ਕਿ ਜਿੱਦਾਂ ਲਾ ਲਓ ਕਿਸੇ ਦੀ ਪੈਲੀ ਦੇ ਵਿੱਚ ਬੋਰ ਨਾ ਹੋਵੇ ਤੇ ਉਹਦੀ ਪੈਲੀ ਨੂੰ ਰਾਹ ਨਾ ਹੋਵੇ ਦੋਵੇਂ, ਤੇ ਉਹ ਕਵੇ ਕਿ ਤੂੰ ਏਦਾਂ ਕਰ, ਬੋਰ ਦਾ ਪਾਣੀ ਲਾ ਲਾ ਇੱਥੋਂ ਤੇ ਮੈਂ ਤੇਰਾ ਰਾਹ ਯੂਜ਼ ਕਰ ਲੈਣਾ। ਸਮਝ ਕੇ ਨਾ, ਆਹੀ ਕਹਾਣੀ ਆ। ਉਹਨਾਂ ਦੇ ਕੋਲ ਉਹਨਾਂ ਦੀ ਲਿਸਟ ਦੇ ਵਿੱਚ ਨਹੀਂ, ਨਾ ਕਾਨਫਰੰਸ ਲਿਸਟ ਦੇ ਵਿੱਚ ਆ ਨਾ ਯੂਨੀਅਨ ਲਿਸਟ ਦੇ ਵਿੱਚ ਆ। ਤਾਂ ਉਹਨਾਂ ਨੇ ਕੀ ਨਬਜ਼ ਫੜੀ, ਕਿਉਂਕਿ ਸਾਰਾ ਹੁਣ ਪੈਸਿਆਂ ਵਾਲਾ ਸਿਸਟਮ ਉਹਨਾਂ ਦੇ ਕੋਲ, RBI ਉਹਨਾਂ ਦੇ ਕੋਲ ਹੈ, ਟੈਕਸਾਂ ਦਾ ਕੇਂਦਰੀਕਰਨ ਉਹਨਾਂ ਨੇ ਕਰ ਲਿਆ। ਉਹਨਾਂ ਨੇ ਕੁਝ ਰਾਜਾਂ ਨੂੰ ਏਦਾਂ ਵਰਬਲੀ ਕਹਿ ਕੇ ਮਨਾ ਲਿਆ। ਪੰਜਾਬ ਵੀ ਬਣ ਗਿਆ ਸੀ ਜਦੋਂ ਕੈਪਟਨ ਨੇ ਦੇਖਿਆ ਕਿ ਖਿਲਾਰਾ ਬਹੁਤ ਜ਼ਿਆਦਾ ਪੈ ਗਿਆ, ਕਿਸਾਨ ਆ ਗਏ ਆ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ, ਤੇ ਬਿਜਲੀ ਸੋਧ ਬਿੱਲ ਵਾਲਾ ਵੀ ਮੁੱਦਾ ਚੁੱਕ ਰਿਹਾ। ਇਹ ਬੋਝ ਕੇ ਜੇ ਯੂ ਟਰਨ ਮਾਰ ਗਿਆ ਕਿਸਾਨ ਜਥੇਬੰਦੀਆਂ, ਦੇਖੋ ਥੋੜੀਆਂ ਜਿਹੀਆਂ ਪ੍ਰੋ ਕੈਪਟਨ ਹੈਗੀਆਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੂਰ ਨਹੀਂ, ਮੌਕੇ ਦਾ ਚੀਫ ਮਿਨਿਸਟਰ ਸੀਗਾ, ਇਹਨਾਂ ਨੇ ਇਹ ਮੁੱਦਾ ਬਹੁਤਾ ਚੱਕਿਆ ਹੀ। ਤਾਂ ਫਿਰ ਇਹਨਾਂ ਨੇ ਲੈ ਆਂਦਾ ਸੀ, ਮਤਾ ਲੈ ਆਂਦਾ ਸੀਗਾ ਕਿ ਅਸੀਂ ਰੱਦ ਕਰਦੇ ਹਾਂ। ਰੱਦ ਕਰਨਾ ਕਾਨੂੰਨ ਤੇ ਆਇਆ ਹੀ ਨਹੀਂ ਸੀਗਾ। ਸੋਚੋ ਤੁਸੀਂ ਆਪ, ਰੱਦ ਇਹੋ ਕਿ ਅਸੀਂ ਜੋ ਤੁਹਾਡੇ ਨਾਲ ਜ਼ਬਾਨੀ ਕਲਾਮੀ ਗੱਲ ਕੀਤੀ ਸੀ ਗੱਲ ਖਤਮ ਹੈ। ਸੋ ਇਹ ਹੁਣ ਸੁਖਬੀਰ ਸਿੰਘ ਬਾਦਲ ਕਹਿ ਰਹੇ ਆ, ਬਿਲਕੁਲ ਗੱਲ ਇਹਨਾਂ ਦੀ ਦਰੁਸਤ ਆ। ਪਰ ਦੂਸਰਾ ਜਿਹੜਾ ਪਰਾਲੀ ਵਾਲਾ ਉਹ ਆਇਆ, ਬਾਦਲ ਸਾਹਿਬ ਨੂੰ ਸ਼ਾਇਦ ਪਤਾ ਹੋਏਗਾ ਕਿ ਪਰਾਲੀ ਵਾਲਾ ਆਰਡੀਨੈਂਸ, ਉਹਦੇ ਤੇ ਰਾਸ਼ਟਰਪਤੀ ਜੀ ਦੇ ਜਿਹੜੇ ਦਸਤਖਤ ਵੀ ਹੋ ਚੁੱਕਿਆ। ਉਹ ਬਹੁਤ ਵੱਡਾ ਕੰਮ ਕੀਤਾ ਕਿਸਾਨ ਜਥੇਬੰਦੀਆਂ ਨੇ। ਐਤਕੀ ਦੇ ਸੀਜ਼ਨ ਲੰਘ ਗਿਆ ਸੀ, ਅਗਲੇ ਸੀਜ਼ਨ ਦੇ ਵਿੱਚ ਉਹਨਾਂ ਨੇ ਮਸਲ ਕੇ ਰੱਖ ਦੇਣਾ ਸੀਗਾ ਪੰਜਾਬ ਨੂੰ ਇਸ ਵਾਰ। ਜੀ ਬਿਲਕੁਲ ਬਿਲਕੁਲ ਜੀ। ਤੇ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰ ਲਈਏ, ਕਹਿੰਦੇ ਭਾਜਪਾ ਲੀਡਰਾਂ ਦਾ ਬਾਹਰ ਨਿਕਲਣਾ ਵੀ ਔਖਾ। ਹਾਂਜੀ ਹਾਂਜੀ, ਹਾਂ, ਸੁਖਬੀਰ ਸਿੰਘ ਬਾਦਲ ਦੀ ਮੈਂ ਇੱਕ ਗੱਲ ਹੋਰ ਜ਼ਰੂਰ ਤੁਹਾਨੂੰ ਦੱਸਣੀ ਚਾਹਾਂਗਾ। ਵੱਡੀ ਗੱਲ ਜਿਹੜੀ ਕਹੀ ਆ, ਉਹ ਇੱਕ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ, ਮੈਂ ਗੱਲ ਭੁੱਲ ਗਿਆ ਸੀ ਕਿਉਂਕਿ ਥੋੜਾ ਤੁਹਾਨੂੰ ਪਤਾ ਹੀ ਆ। ਜੀ ਜੀ, ਉਹਦੇ ਵਿੱਚ ਉਹਨੇ ਆਖਿਆ ਕਿ ਮੈਨੂੰ ਉਦੋਂ ਬੜਾ ਚੰਬਾ ਹੋਇਆ ਜਦੋਂ ਮੇਰੀ ਪਾਰਟੀ ਯੂਨਿਟ ਨੇ ਦੱਸਿਆ ਕਿ ਇਹਨਾਂ ਨੇ ਆਪਣੇ ਮੰਡਲਾਂ ਨੂੰ, ਮਤਲਬ ਕਿ ਇਹਨਾਂ ਦੇ ਮੰਡਲ ਹੈ ਨਾ ਜਿੱਦਾਂ ਵਿਆਸੀ ਮੰਡਲ ਵਗੈਰਾ, ਇਹਨਾਂ ਦਾ ਢਾਂਚਾ ਇੱਦਾਂ ਦਾ ਕਿ ਇਹਨਾਂ ਨੇ ਅੰਦਰ ਖਾਤੇ ਹੁਕਮ ਦੇ ਦਿੱਤਾ ਕਿ ਹਿੰਦੂ ਸਿੱਖ ਚ ਪਾੜਾ ਪਾਓ। ਇਹ ਬੜੀ ਖਤਰਨਾਕ ਗੱਲ ਕੀਤੀ ਸੁਖਬੀਰ ਸਿੰਘ ਬਾਦਲ ਨੇ ਖੁਲਾਸੇ ਦੇ ਵਿੱਚ। ਸੈਟਿਸ਼ ਕਿਵੇਂ ਕਰਦੇ ਇਹਨੂੰ ਮੈਨੂੰ ਨਹੀਂ ਪਤਾ, ਮੈਂ ਕੋਟ ਕਰ ਰਿਹਾ ਉਹਨਾਂ ਦੀ ਇੰਟਰਵਿਊ, ਬੜੀ ਜ਼ਬਰਦਸਤ ਇੰਟਰਵਿਊ ਦਿੱਤੀ ਇਹਨਾਂ ਨੇ। ਔਰ ਇਹਦੇ ਵਿੱਚ ਇਹਨਾਂ ਨੇ ਆਖਿਆ ਕਿ ਆਪਣੇ ਹੱਥਾਂ 'ਚ ਸਾਰੀਆਂ ਤਾਕਤਾਂ ਸੂਬਿਆਂ ਦੀਆਂ ਲੈਣੀਆਂ ਚਾਹੁੰਦੇ ਆ ਕੇਂਦਰ ਦੀਆਂ ਜਿਹੜੀਆਂ ਸ਼ਕਤੀਆਂ, ਤੇ ਅਸੀਂ ਇਹਦਾ ਵਿਰੋਧ ਕਰਾਂਗੇ। ਕਿ ਫੈਡਰਲ ਸਿਸਟਮ ਵਾਸਤੇ ਅਕਾਲੀ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਕਦਮ ਚੁੱਕ ਸਕਦਾ ਹੈ। ਖੈਰ, BJP ਲੀਡਰਾਂ ਦੀ ਜਿੱਥੋਂ ਤੱਕ ਗੱਲ ਹੈ, ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਔਖਾ ਭਾਈ ਹੁਣ ਇਹਨਾਂ ਦਾ ਔਖਾ ਹੈ। ਵੈਸੇ ਜੇ ਆਪਾਂ ਦੇਖੀਏ ਤਾਂ ਜਿਸ ਤਰ੍ਹਾਂ ਹਰਜੀਤ ਗਰੇਵਾਲ ਹੋਰੀ ਚੱਲ ਰਹੇ ਆ, ਉਹ ਤੋਂ ਲੱਗਦਾ ਇਹੋ ਹੀ ਆ ਕਿ ਉਹ ਕਹਿੰਦੇ ਕਿ ਸਾਨੂੰ ਬਹੁਤੀ ਤਕਲੀਫ ਕਰਨੀ ਨਾ ਪਵੇ, ਕੀ ਲੈਣਾ ਪਿੰਡਾਂ ਪੁੰਡਾਂ 'ਚ ਜਾ ਕੇ ਤੇ ਮਾੜਾ ਮੋਟਾ ਕੰਮ ਕਰ ਲਾਂਗੇ, ਬਸ ਟਿਕਟਾਂ ਚਾਹੀਦੀਆਂ, ਸਾਰੇ ਟਿਕਟਾਂ ਮਿਲਦੀਆਂ, ਅਸੀਂ ਮੁਕਾਬਲਾ ਹੀ ਕਰਨਾ, ਅਸੀਂ ਕੀ ਲੈਣਾ ਵੋਟਾਂ ਵਰਤੋਂ ਲੈ ਕੇ। ਤਾਂ ਉਹ ਇਸ ਤਰ੍ਹਾਂ ਦਾ ਸ਼ਾਇਦ ਰਵੱਈਆ ਰੱਖ ਕੇ ਚੱਲਦੇ ਆ। ਇਹ ਵਾਕਿਆ ਭਾਜਪਾ ਵਾਸਤੇ ਬਹੁਤ ਕਠਿਨ ਮਾਰਗ ਹੈ, ਬਹੁਤ ਵਿਕਮ ਪੈਂਦਾ ਹੈ, ਕਿਉਂਕਿ ਅੱਜ ਜੇ ਤੁਸੀਂ ਦੇਖੋਗੇ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਬਠਿੰਡੇ ਦੇ ਵਿੱਚ ਇਹਨਾਂ ਦਾ ਇੱਕ ਸਮਾਗਮ ਸੀਗਾ, ਪੁਤਲਾ ਫੂਕਣਾ ਸੀ। ਸਮਾਗਮ ਕਾਹਦਾ ਪ੍ਰੋਗਰਾਮ ਕਹਿ ਲਓ, ਸਮਾਗਮ ਨੂੰ ਕਿਹੜਾ ਉੱਥੇ ਵਿਆਹ ਰੱਖਿਆ ਹੁੰਦਾ, ਤਾਂ ਉੱਥੇ ਇਹਨਾਂ ਨੇ ਪੁਤਲਾ ਫੂਕਣਾ ਸੀਗਾ ਤੇ ਫਿਰ ਮਾੜੀ ਮੋਟੀ ਗੱਲਬਾਤ ਕਰਨੀ ਸੀਗੀ। ਤੇ ਉੱਥੇ ਹੋਇਆ ਕੀ ਆ ਕਿ
20 ਬੰਦੇ ਸੀ ਮਸੀਂ ਪੁਤਲਾ ਫੂਕਣ ਵਾਲੇ, 15 ਹੋਣੇ ਆ, 20 ਹੋਣੇ ਆ, ਜੀ ਚਲੋ ਮੈਂ 2-4 ਵਧਾ ਕੇ ਦੱਸ ਦੇਣਾ, 15 ਸੀ ਲੱਗੇ ਰਹੇ ਮੌਕੇ ਤੇ, 2-4 ਮੈਂ ਕੋਲ ਹਮਦਰਦੀ ਦੇ ਭਾਵ ਨਾਲ ਕਹਿ ਦਿੰਦਾ। ਤੇ 20 ਬੰਦਿਆਂ ਦੀ ਸਿਕਿਉਰਿਟੀ ਵਾਸਤੇ ਹਿਸਾਬ ਲਾ ਲਓ ਕਿ 200 ਬੰਦਾ ਪੁਲਿਸ ਦਾ, 200 ਬੰਦਾ ਪੁਲਿਸ ਦਾ ਸੀਗਾ। ਅੱਜ ਮੈਂ ਸ਼ਿਵ ਸੈਨਿਕ ਜਿਹੜੇ ਆ ਸਾਡੇ ਭਰਾ ਨੇ ਹਿੰਦੂ ਭਾਈਚਾਰੇ ਦੇ, ਬਹੁਤੇ ਵੀ ਤਗੜੇ ਕਹਿ ਲਈਏ ਕਿ ਰਾਖੇ ਆ, ਤੇ ਉਹਨਾਂ ਦੀ ਮੈਂ ਇੱਕ ਵੀਡੀਓ ਸੁਣੀ ਆ। ਉਹਨਾਂ ਨੇ ਅੱਜ ਬੜਾ ਉੱਥੇ ਲੁਧਿਆਣੇ ਦੇ ਵਿੱਚ ਕਹਿੰਦੇ ਤਗੜਾ ਕੰਮ ਕੀਤਾ ਕਿ ਗੋਲ ਗੱਪਿਆਂ ਦੀ ਰੇਹੜੀ ਲਾਈ ਕੇ ਸਾਡੇ ਕਾਰੋਬਾਰ ਲੁੱਟੇ ਗਏ, ਕਿਸਾਨਾਂ ਨੇ ਸਾਨੂੰ ਰਗੜ ਕੇ ਰੱਖ ਦਿੱਤਾ। ਤੇ ਉਹਨਾਂ ਨੇ ਵਿੱਚ ਇੱਕ ਨੁਕਤਾ ਪੇਸ਼ ਕੀਤਾ ਸੀ, ਮੈਂ ਉਹਦਾ ਜ਼ਰੂਰ ਜਵਾਬ ਦੇਣਾ ਚਾਹਾਂਗਾ। ਉਹ ਕਹਿੰਦੇ ਕਿ ਦੇਖੋ ਜੀ, ਸਬਸਿਡੀਆਂ ਕਿਸਾਨਾਂ ਨੂੰ ਦਿੰਦੇ ਆ ਤੇ ਫਿਰ ਸ਼ਹਿਰੀ ਇਹਨਾਂ ਦਾ ਬੋਝ ਕਿਉਂ ਚੁੱਕਣਾ। ਤੇ ਮੈਂ ਉਹਨਾਂ ਨੂੰ ਇਹੀ ਦੱਸਣਾ ਚਾਹੁੰਦਾ ਕਿ ਭਾਜੀ ਜਿਹੜੇ ਤੁਸੀਂ ਗਨਮੈਨ ਲਈ ਫਿਰਦੇ ਹੋ, ਆਹ ਬੰਦਿਆਂ ਨੂੰ 20 ਬੰਦਿਆਂ ਨੂੰ ਅਸੀਂ 200 ਬੰਦਿਆਂ ਦੀ ਸਿਕਿਉਰਿਟੀ ਪ੍ਰੋਵਾਈਡ ਕਰਦੇ, ਫਿਰ ਅਸੀਂ ਇਹਦਾ ਖਰਚਾ ਕਿਉਂ ਚੁੱਕੀਏ? ਵਾਕਈ ਜੇ ਤੁਸੀਂ ਕਿਸਾਨ ਦੀ ਸਬਸਿਡੀ ਦਾ ਪਾਸ ਨਹੀਂ ਕਰਦੇ ਤਾਂ ਕਮਾਲ ਦੀ ਗੱਲ ਆ ਕਿ ਉਹ ਦੂਸਰੇ ਪਾਸੇ ਤੁਰੇ ਫਿਰਦੇ ਆ, ਮਤਲਬ ਦੂਜੇ ਪਾਸੇ ਲਿਜਾਣ ਨੂੰ ਫਿਰਦੇ। ਚਲੋ ਕੋਈ ਗੱਲ ਨਹੀਂ, ਉਹ ਉਹਨਾਂ ਦੀ ਆਜ਼ਾਦੀ ਆ, ਭੱਜ ਲੈਣ ਦੇ, ਉੱਥੋਂ ਤੱਕ ਕੋਈ ਭੱਜਦਾ ਹੈ। ਪਰ ਆਹ ਵਾਕਈ ਯਾਰ ਇਹਨਾਂ ਦਾ ਤਾਂ ਕੰਮ ਥੋੜਾ ਨਾ ਖਰਾਬ ਹੋ ਗਿਆ, ਬਹੁਤ ਬੁਰਾ ਹਾਲ ਆ ਕਿ 20 ਬੰਦੇ ਜਿਹੜੇ ਆ 200 ਬੰਦੇ ਦੀ ਲਾ ਲਓ ਕਿ ਛਤਰੀ ਹੇਠ ਪੁਤਲਾ ਫੂਕਣ। ਇਹਦੇ ਨਾਲ ਚੰਗਾ ਕਿ ਆਪੋ ਆਪਣੀ ਘਰ ਦੀ ਛੱਤ ਤੇ ਪੁਤਲਾ ਫੂਕ ਦਿਓ, ਤੇ ਟੈਕਸ ਦੀ ਤੇ ਬੱਚਤ ਹੋਏਗੀ ਨਾ। ਉੱਥੇ ਵਾਟਰ ਕੈਨਨ ਖਿਲਾ ਰਿਹਾ, ਫਲਾ ਪਤਾ ਨਹੀਂ ਕੀ ਕੁਛ ਖਿਲਾ ਰਿਹਾ, ਉਹ ਚੀਜ਼ਾਂ ਦੀ ਬੱਚਤ ਤੇ ਕਰੋ। ਬੱਚਤ ਬੜੀ ਵੱਡੀ ਚੀਜ਼ ਹੁੰਦੀ ਹੈ ਮਹਾਰਾਜ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਕਿਰਕਰੀ ਹੋਣ ਮਗਰੋਂ ਭਾਜਪਾ ਨੂੰ ਸ਼ਾਹੀਨ ਬਾਗ 'ਚ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਪਾਰਟੀ 'ਚੋਂ ਕੱਢਣਾ ਪਿਆ। ਮੈਂ ਨਾ ਵੀ ਬੜੀ ਸ਼ਰਮ ਵਾਲੀ ਗੱਲ ਹੈ, ਕਿਰਕਰੀ ਤੋਂ ਬਾਅਦ ਕੱਢਿਆ, ਵੀ ਆਪ ਐਥੀਕਲ ਤੌਰ 'ਤੇ ਨਹੀਂ ਕੱਢਿਆ। ਨਹੀਂ, ਸ਼ਰਮ ਵਾਲੀ ਕਿਹੜੀ ਗੱਲ, ਮੈਂ ਤਾਂ ਕਹਿੰਦਾ ਬਹੁਤ ਮਾੜੀ ਗੱਲ ਕਰ ਲੈਂਦੇ, ਬਹੁਤ ਘਾਟੇ ਵਾਲਾ ਸੌਦਾ ਸਾਬਤ ਹੋ ਸਕਦਾ ਭਵਿੱਖ ਦੇ ਵਿੱਚ। ਹੋ ਸਕਦਾ ਉਹ ਬੰਦਾ ਕੱਲ ਨੂੰ ਗ੍ਰਹਿ ਮੰਤਰੀ ਦੀ ਜਗ੍ਹਾ ਲੈ ਲੈਂਦਾ, ਉੱਥੋਂ ਤੱਕ ਪਹੁੰਚ ਜਾਂਦਾ, ਪਤਾ ਲੱਗਦਾ। ਗ੍ਰਹਿ ਮੰਤਰੀ ਵੀ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਕਿਸ ਤਰ੍ਹਾਂ ਉਹਨਾਂ ਨੇ ਸੰਘਰਸ਼ ਕੀਤੇ ਜੀਵਨ ਦੇ ਵਿੱਚ, ਹੋ ਜਾਂਦਾ। ਕੋਈ ਗੱਲ ਨਹੀਂ ਹੈ। ਵੈਸੇ ਮੈਨੂੰ ਲੱਗਦਾ ਇਹੋ ਜਿਹੇ ਬੰਦੇ ਦਾ ਸਕੋਪ ਬਹੁਤ ਹੋਣਾ। ਭਾਰਤੀ ਜਨਤਾ ਪਾਰਟੀ ਪ੍ਰੇਜਾ ਠਾਕਰ ਦੇਖ ਲਓ, ਬੈਠੀ ਹੈ ਨਾ, ਬਿਲਕੁਲ ਉਹ ਬੈਠੀ ਹੈ, ਕੀ ਉਹ ਵਿਕਾਸ ਕਰਦੀ ਪਈ ਹੈ। ਜਦੋਂ ਬੋਲਦੀ ਆ ਇਹੋ ਜਿਹਾ ਬੋਲਦੀ ਸੀ, ਉਹਦੇ ਤੇ ਫਿਰ ਬਵਾਲ ਹੋ ਜਾਂਦਾ। ਖੈਰ ਗੱਲ ਇਹ ਆ ਕਿ ਇਹਨੂੰ ਗੁਰਜਰ ਨੂੰ ਪਾਰਟੀ 'ਚ ਇਹਨਾਂ ਨੇ ਸ਼ਾਮਲ ਕਰ ਲਿਆ। ਸ਼ਹੀਨ ਬਾਗ ਦੇ ਵਿੱਚ ਜਿਹਨੇ ਗੋਲੀ ਚਲਾਈ ਸੀ, ਲੋਕਾਂ ਨੇ ਲਾਹਨਤਾਂ ਦਾ ਇਹੋ ਜਿਹਾ ਮੀਂਹ ਪਾਇਆ ਤੇ ਘੰਟੇ 2 ਨਹੀਂ ਕੱਢੇ, ਫਿਰ ਨਾਲ ਦੀ ਨਾਲ ਮੁੰਡਾ ਪੁੱਠਾ ਮੋੜ ਦਿੱਤਾ, ਕਹਿੰਦੇ ਕਿ ਨਹੀਂ ਪਸੰਦ ਨਹੀਂ ਭਰਾਵਾ, ਤੂੰ ਚੱਲ ਜਾ। ਤੋ ਆਹ ਹਾਲ ਹੈ ਇਹਨਾਂ ਦਾ। ਉੱਥੇ ਯੂਪੀ ਦੀ ਯੂਨਿਟ ਹੈ ਜਿਹੜੀ ਇਹਨਾਂ ਦੀ, ਉਹਨਾਂ ਨੇ ਸ਼ਾਮਲ ਕੀਤਾ ਸੀ। ਫਿਰ ਬੋਝ ਕੇ ਜੇ ਪਿਛਲੀ ਵਾਰੀ ਖਾਨੀ ਕੱਢ ਦਿੱਤਾ ਕਿ ਨਿਕਲ ਜਾ ਮਿੱਤਰਾ, ਮਟਰ ਪਨੀਰ ਛੱਡ ਕੇ ਕੁਛ ਨਹੀਂ ਬਚੀਦਾ। ਤੋ ਇਹਨਾਂ ਦਾ ਬਸ ਕਹਿੰਦੇ ਤੇ ਬਹੁਤ ਵੱਡੇ ਬੰਦਿਆਂ ਨੂੰ ਟਿਕਟਾਂ ਦੇ ਸਮੇਂ ਤੇ ਜਿਹੜਾ ਉਹ ਸ਼ੰਭੂ ਸੈਂਗਰ ਸੀਗਾ, ਯਾਦ ਹੈ ਤੁਹਾਨੂੰ, ਬਰੂਕਲੀ ਇੱਕ ਮੁਸਲਿਮ ਦਾ ਕਤਲ ਕੀਤਾ ਸੀਗਾ, ਬਹੁਤ ਲਾਂਤੀ ਬੰਦਾ ਨਿਕਲਿਆ। ਤੇ ਉਹਦੇ ਵਾਸਤੇ ਵੀ ਵੇਖੋ ਕੀ ਕੁਛ ਹੋਇਆ ਸੀਗਾ ਕਿ ਅਦਾਲਤ ਦੇ ਕੰਪਲੈਕਸ ਦੇ ਉੱਤੇ ਭਗਵਾਂ ਝੰਡਾ ਚੜਾ ਦਿੱਤਾ ਸੀ, ਉਹਦੇ ਹੱਥ ਦੇ ਵਿੱਚ ਚੰਦਾ ਚਟਾਇਆ ਗਿਆ ਸੀਗਾ ਸ਼ਰੇਆਮ ਬਾਜ਼ਾਰ ਦੇ ਵਿੱਚ। ਬਹੁਤ ਕੁਛ ਹੋ ਜਾਂਦਾ। ਇਹ ਤਾਂ ਮੈਂ ਤੁਹਾਨੂੰ ਕੀ ਕਹਾਣੀਆਂ ਦੱਸਾਂ, ਚਲੋ ਸਮਾਂ ਤੁਹਾਡਾ ਮੱਧ ਪ੍ਰਦੇਸ਼ ਦੇ ਵਿੱਚ 18 ਦੀ ਗੱਲ ਹੈ, ਉਦੋਂ ਸ਼ਿਵਰਾਜ ਕਮਜ਼ੋਰ ਪੋਜੀਸ਼ਨ ਦੇ ਵਿੱਚ ਸੀਗਾ। ਤੇ ਉਸ ਟਾਈਮ ਨਾ ਉੱਥੇ ਮੇਰੇ ਖਿਆਲ ਦੇ ਨਾਲ ਨਗਰ ਪਾਲਿਕਾ ਦਾ ਇਲੈਕਸ਼ਨ ਸੀਗਾ, ਜਿਹਨੂੰ ਆਪਾਂ ਕਮੇਟੀ ਕਹਿ ਦਿੰਦੇ ਹਾਂ। ਤੇ ਉੱਥੇ ਹਾਰਦੇ ਸੀ ਇੱਕ ਥਾਂ ਤੇ, ਸਿੰਧਵਾ ਏਰੀਆ। ਤੇ ਉੱਥੇ ਕੀ ਕੀਤਾ ਇਹਨਾਂ ਨੇ, ਉਹ ਬੰਦਾ ਦੇਖ ਲਓ, ਕਮਾਲ ਦੀ ਗੱਲ ਆ ਕਿ ਕੋਰਟ ਕੰਪਲੈਕਸ ਦੇ ਵਿੱਚ ਗੋਲੀकांड ਦਾ ਭਗੌੜਾ ਸੀ, ਹਿਸਟਰੀ ਸ਼ੀਟਰ ਲੱਭਦਾ ਹੀ ਨਹੀਂ ਸੀ, ਭਗੌੜਾ ਬੰਦਾ। ਉਹਦੀ ਮਾਂ ਨੂੰ ਸ਼ਾਮਲ ਕਰ ਲਿਆ ਪਾਰਟੀ। ਜਦੋਂ ਮਾਂ ਨੂੰ ਸ਼ਾਮਲ ਕਰ ਲਿਆ ਤੇ ਜਿੰਨੇ ਉਸ ਏਰੀਏ ਦੇ ਕੈਂਡੀਡੇਟ ਸੀ, ਘੱਟੋ ਘੱਟ ਉਹਨਾਂ ਚੋਂ 7-8 ਮੈਦਾਨ ਛੱਡ ਕੇ ਪਾਸੇ ਹੋ ਗਏ, ਇਲੈਕਸ਼ਨ ਹੋਇਆ। ਹਿਸਾਬ ਲਾ ਲਓ ਤੇ ਉਹ ਮਾਂ ਨੂੰ ਉਹਦੀ ਨੂੰ ਸ਼ਾਮਲ ਕੀਤਾ। ਪਤਾ ਨਹੀਂ ਸਾਰੀ ਅੱਖ ਲਾਏ ਹੋਣੇ, ਕਿੱਦਾਂ ਮਾਤਾ ਨੂੰ ਮਨਾਇਆ ਹੋਣਾ ਕਿ ਤੂੰ ਆ ਜਾ, ਅਸੀਂ ਤੇਰਾ ਰਗੜੇ ਜਾਵਾਂਗੇ। ਤੇ ਜਦੋਂ ਲੋਕਾਂ ਨੇ ਉਹਦੇ ਸੁਣਿਆ ਜੇ ਤਾਂ ਫਲਾਣੇ ਹਿਸਟਰੀ ਸ਼ੀਟ ਜੋ ਭਗੌੜਾ ਸੀਗਾ, ਉਹਦਾ ਤਾਂ ਹੋਣਾ। ਚਲੋ ਟੈਲੀਫੋਨ ਵੀ ਕਿਤੇ ਹੋ ਸਕਦਾ ਇਹਨਾਂ ਦੇ ਕਹਿਣ ਤੇ ਕਰ ਦਿੱਤਾ ਹੋਵੇ, ਕਿਤੇ ਮੰਨਦੀ ਹੋਵੇ ਗੱਲ। ਤੇ ਉਸ ਤੋਂ ਬਾਅਦ ਸਾਰੇ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਵਿੱਚੋਂ ਅੱਧੇ ਜ਼ਿਆਦੇ ਜਿਹੜੇ ਉਹ ਮੈਦਾਨ ਛੱਡ ਕੇ ਨਿਕਲ ਗਏ। ਹਾਂ ਤਾਂ ਇਹ ਰਾਜਨੀਤੀ ਦਾ ਇਹ ਨਹੀਂ ਹੈ, ਸਾਰੇ ਹੀ ਕਰਦੇ ਆ। ਤੁਸੀਂ ਦੇਖ, ਮੈਂ ਤੁਹਾਨੂੰ ਹੋਰ ਦਿੱਤਾ, ਚਲੋ ਟਾਈਮ ਲੈ ਜਾਂਦਾ, ਮੈਂ ਜਿੰਨਾ ਮਰਜ਼ੀ ਬਿਮਾਰ ਹੋਵਾਂ ਬੋਲਣੋਂ ਨਹੀਂ ਹਟਦਾ ਮੈਂ। ਜੀ ਕੋਈ ਨਹੀਂ। ਜਦੋਂ ਨਰਿੰਦਰ ਮੋਦੀ ਜੀ ਬਣੇ ਸੀ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ,
ਇਹਨਾਂ ਨੇ ਆਖਿਆ ਸੀਗਾ ਕਿ ਮੈਂ ਦਾਗੀ ਮਤਲਬ ਕਿ ਰਹਿਣ ਨਹੀਂ ਦੇਣੇ, ਸੰਸਦ ਦੇ ਵਿੱਚ ਬਹਿਣ ਨਹੀਂ ਦੇਣੇ। ਤੇ ਜਿਹੜਾ ਇਹਨਾਂ ਦਾ ਕੈਬਨਿਟ ਸੀਗਾ ਉਹ ਮੇਰੇ ਖਿਆਲ ਦੇ ਨਾਲ ਸ਼ਾਇਦ 70 ਦਾ ਕੈਬਨਿਟ ਸੀ ਜਾਂ ਇਹਨਾਂ ਦਾ, ਮੈਨੂੰ ਯਾਦ ਨਹੀਂ ਪੱਕਾ। 14 ਉਹਦੇ 'ਚ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਸੀਗੇ। ਔਰ ਕਮਾਲ ਦੀ ਗੱਲ, ਉਹਨਾਂ ਦੇ ਵਿੱਚ ਇੱਕ ਐਸਾ ਬੰਦਾ ਵੀ ਸੀ ਜਿਹਦੇ ਤੇ ਰੇਪ ਦਾ ਕੇਸ ਸੀਗਾ ਮੰਤਰੀ ਤੇ 7 ਐਸਪੀ ਵੀ ਇਹਨਾਂ ਦੀ ਕੈਬਨਿਟ ਦੇ ਵਿੱਚ ਨੇ। ਮੈਂ 7 ਗਿਣੇ ਆ ਜਿੰਨੇ ਕੋ ਦੇਖ ਰੱਖਿਆ, 7 ਤੇ ਹੈਗੇ ਆ, ਹੋਰ ਵੀ ਵਿੱਚੋਂ ਕੋਈ ਨਿਕਲ ਆਵੇ ਹੀਰਾ ਇਸ ਮੋਡਲੀ ਦੇ ਵਿੱਚੋਂ ਤੇ ਮੈਨੂੰ ਪਤਾ ਨਹੀਂ। ਬਿਲਕੁਲ ਜੀ, ਇਹ ਹੀਰਿਆਂ ਦੀ ਖਦਾਨ ਆ ਤੇ ਇਹ ਹੀਰੇ ਹੀ ਨਿਕਲਣੇ ਅਜਿਹੇ ਇਹਨਾਂ ਦੇ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਤੇ ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਧਿਆਨ ਰੱਖੋ ਜੀ। ਧੰਨਵਾਦ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕਿ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।